ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਲਾਹੌਰ ਦੀ ਇੱਕ ਬਹੁਤ ਹੀ ਮਸ਼ਹੂਰ ਅਤੇ ਹਿਸਟੋਰੀਕਲ ਪਲੇਸ ਸ਼ਾਹੀ ਕਿਲੇ ਦੇ ਹਜ਼ੂਰੀ ਬਾਗ ਦੇ ਵਿੱਚ ਮੌਜੂਦ ਹਾਂ, ਜਿੱਥੇ ਭਾਰਤ ਦੇਸ਼ ਤੋਂ ਆਏ ਪ੍ਰਾਹੁਣਿਆਂ ਵਾਸਤੇ ਮਨੋਰੰਜਨ ਲਈ ਇੱਕ ਕਲਚਰ ਨਾਈਟ ਦਾ ਪ੍ਰਬੰਧ ਕੀਤਾ ਗਿਆ, ਜਿਹਦੇ ਵਿੱਚ ਸਾਂਝੀ ਏਕਤਾ, ਇਤਫਾਕ, ਪਿਆਰ, ਮੁਹੱਬਤ ਦੀਆਂ ਗੱਲਾਂ ਹੋਣਗੀਆਂ। ਤੁਸੀਂ ਮੇਰੇ ਪਿੱਛੇ ਰੌਣਕਾਂ ਚੈੱਕ ਕਰ ਸਕਦੇ ਹੋ। ਅਸੀਂ ਅੱਜ ਇਸੇ ਕਲਚਰ ਨਾਈਟ ਦਾ ਲਵਾਂਗੇ ਪੂਰਾ ਆਨੰਦ ਤੇ ਦਿਖਾਵਾਂਗੇ ਤੁਹਾਨੂੰ ਵੀ। ਬਣੇ ਰਹੋ ਮੇਰੇ ਨਾਲ। ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਕਲਚਰ ਨਾਈਟ ਦੇ ਵਿੱਚ ਮੌਜੂਦ ਹਾਂ ਤੇ ਸਾਡੀਆਂ ਬਹੁਤ ਹੀ ਸੋਹਣੀਆਂ ਮਾਤਾਵਾਂ ਬੈਠੀਆਂ ਨੇ, ਇਸ ਕਲਚਰ ਨਾਈਟ ਦਾ ਆਨੰਦ ਲੈ ਰਹੀਆਂ ਨੇ। ਮੈਂ ਉਹਨਾਂ ਤੋਂ ਜਾਣਦਾ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ ਇੱਥੇ ਪਾਕਿਸਤਾਨ ਦੀ ਧਰਤੀ ਤੇ ਆ ਕੇ ਤੇ ਇਸ ਕਲਚਰ ਨਾਈਟ ਦੇ ਵਿੱਚ ਆ ਕੇ, ਔਰ ਇਹਨਾਂ ਦਾ ਕਿੱਦਾਂ ਦਾ ਰਿਹਾ 10 ਦਿਨਾਂ ਦਾ ਟੂਰ ਯਾਤਰਾ ਜਿਹੜਾ ਪਾਕਿਸਤਾਨ ਦੀ ਧਰਤੀ ਤੋਂ ਉਹਨਾਂ ਨੇ ਕੀਤਾ। ਆਓ ਕਰਦੇ ਹਾਂ ਗੱਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੰਡੀਆ ਤੋਂ ਆਏ ਹਾਂ, ਬਹੁਤ ਖੁਸ਼ੀ ਹੈ ਸਾਨੂੰ। ਪਾਕਿਸਤਾਨ ਦੀ ਗੌਰਮੈਂਟ ਨੇ ਸਾਨੂੰ ਇੰਨਾ ਮਾਣ ਦਿੱਤਾ, ਅਸੀਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ। ਸਾਰੇ ਗੁਰਦੁਆਰੇ ਗੁਰਧਾਮਾਂ ਦੇ ਬਹੁਤ ਦਰਸ਼ਨ ਕਰਾਏ ਨੇ। ਹੁਣ ਅੱਜ ਵੇਖੋ ਵਿਸਾਖੀ ਦੇ ਪ੍ਰੋਗਰਾਮ ਤੇ ਬਹੁਤ ਇੰਨਾ ਵਧੀਆ ਪ੍ਰੋਗਰਾਮ ਹੈ ਸਾਡਾ। ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਉਸ ਪੰਜਾਬ 'ਚ ਆਏ ਹਾਂ। ਇਹ ਪੰਜਾਬ ਸਾਨੂੰ ਉਦੋਂ ਹੀ ਵਧੀਆ ਲੱਗਿਆ, ਸਾਨੂੰ ਆਪਣੀ ਧਰਤੀ ਲੱਗੀ ਹੈ, ਸਾਨੂੰ ਗੁਰੂ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ। ਸਾਡਾ ਦਿਲ ਕਰਦਾ ਸੀ ਹਰ ਵਾਰ ਇੱਥੇ ਆ ਕੇ ਵਿਸਾਖੀ ਦਾ ਪ੍ਰੋਗਰਾਮ ਮਨਾਈਏ। ਸਾਰੀ ਇੰਡੀਆ ਵੱਲੋਂ, ਸਾਰੀ ਭਾਰਤ ਵੱਲੋਂ ਬਹੁਤ ਧੰਨਵਾਦ ਆਪਣੇ ਸਰਕਾਰ ਦਾ, ਪਾਕਿਸਤਾਨ ਦੀ ਸਰਕਾਰ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸਤਿ ਸ੍ਰੀ ਅਕਾਲ। ਅੱਜ ਮਾਤਾ ਜੀ ਕਹਿੰਦੇ ਸੀ ਵੀ ਉੱਥੇ ਜਾਓਗੇ ਡਰ ਵਾਲੀ ਗੱਲ ਹੈ, ਇਹ ਉਹ ਸਾਨੂੰ ਕੋਈ ਡਰ ਖਤਰਾ ਨਹੀਂ ਲੱਗਿਆ। ਇੰਨੀ ਸਾਡੀ ਸੇਵਾ ਹੋ ਰਹੀ ਹੈ, ਇੱਜ਼ਤ ਹੋ ਰਹੀ ਹੈ, ਹਰ ਕੋਈ ਬੰਦਾ ਸਾਡੀ ਇੱਜ਼ਤ ਕਰ ਰਿਹਾ ਹੈ। ਸਾਨੂੰ ਬਹੁਤ ਪਿਆਰ ਦਿੱਤਾ ਹੈ, ਸਾਨੂੰ ਬੜਾ ਅੱਛਾ ਲੱਗਿਆ ਆਣ ਕੇ। ਸਾਡਾ ਦਿਲ ਕਰਦਾ ਸੀ ਦੁਬਾਰਾ ਫਿਰ ਆਈਏ। ਧੰਨਵਾਦ ਜੀ ਆਇਆਂ ਨੂੰ ਜੀ। ਅਸੀਂ ਅਰਦਾਸ ਕਰ ਰਹੇ ਹਾਂ ਕਿ ਹਰ ਸਾਲ ਤੁਸੀਂ ਇੱਥੇ ਹੀ ਆਉਂਦੇ ਰਹੋ ਤੇ ਦਰਸ਼ਨ ਕਰਦੇ ਰਹੋ, ਆਪਣੇ ਦਰਸ਼ਨ ਸਾਨੂੰ ਦਿੰਦੇ ਰਹੋ, ਇੱਥੋਂ ਦੇ ਦਰਸ਼ਨ ਕਰਦੇ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇ ਵੀ ਕਹਿੰਨੀ ਕਿ ਮੈਨੂੰ ਹਿੰਮਤ ਮਾਲਕ ਦੇ ਤੇ ਮੈਂ ਹਰ ਵਾਰੀ ਆਵਾਂ। ਅੱਛਾ, ਤੁਸੀਂ ਪੰਜਵੀਂ ਵਾਰੀ ਆਏ ਹੋ? ਪੰਜਵੀਂ ਵਾਰੀ ਆਈ। ਬਹੁਤ ਵਧੀਆ। ਨਵੰਬਰ 'ਚ ਵੀ ਆਉਣਾ ਚਾਹੁੰਦੀ, ਪਰ ਉਦੋਂ ਠੰਡ, ਫਿਰ ਮੇਰੇ ਹੁਣ ਸਰੀਰ ਨਹੀਂ ਮੰਨਦਾ। ਪਰ ਮੈਨੂੰ ਇੱਥੇ ਇਹ ਲੱਗਦਾ ਹੀ ਨਹੀਂ ਉੱਪਰ। ਹਰ ਕੋਈ ਕਹਿੰਦੇ ਵੀ ਤੁਹਾਨੂੰ ਕੋਈ ਉੱਥੇ ਹੋ ਜਾਏਗਾ। ਮੈਂ ਕਿਹਾ ਜੇ ਜਾ ਕੇ ਵੀ ਮੈਨੂੰ ਉੱਥੇ ਕੋਈ ਮੌਤ ਵੀ ਆ ਗਈ ਤੇ ਕੋਈ ਫਰਕ ਨਹੀਂ। ਤੁਹਾਡਾ ਪਿਆਰ ਹੈ ਮਾਤਾ ਜੀ ਬਹੁਤ। ਉੱਥੇ ਵੀ ਸੇਵਾ ਸਾਡੀ ਇੰਨੀ ਹੁੰਦੀ ਹੈ ਕਿ ਹੱਦ ਤੋਂ ਵੱਧ ਸਾਨੂੰ ਉੱਪਰਾ ਲੱਗਦਾ ਹੀ ਨਹੀਂ ਵੀ ਅਸੀਂ ਕਿਸੇ ਦੂਜੇ ਸ਼ਹਿਰ 'ਚ ਆਏ ਆਪਣਾ ਹੀ ਪੰਜਾਬ 'ਚ ਆਪਣਾ। ਬਹੁਤ ਵਧੀਆ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਤੁਸੀਂ ਪੰਜਵੀਂ ਦਫਾ ਆਏ ਹੋ, ਇਹਦਾ ਮਤਲਬ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੋਂ ਪਿਆਰ ਔਰ ਸਤਿਕਾਰ ਔਰ ਮਾਣ ਮਿਲ ਰਿਹਾ, ਜਿਹਦੇ ਕਰਕੇ ਤੁਸੀਂ ਹਰ ਦਫਾ ਆਉਂਦੇ ਹੋ। ਹਰ ਵਾਰੀ ਖਿੱਚ ਕੇ ਲਿਆਉਂਦੀ ਹੈ। ਅੱਛਾ ਜੀ। ਤੇ ਸਾਰੇ ਸਗੋਂ ਕਹਿੰਦੇ ਤੁਸੀਂ ਇੱਕ ਵਾਰੀ ਵੀ ਉਹੀ ਚੀਜ਼, 2 ਵਾਰੀ ਵੀ ਉਹੀ। ਤੇ ਮੈਂ ਕਿਹਾ ਮੈਨੂੰ ਨਾ ਰੋਕਿਓ। ਅੱਛਾ ਜੀ। ਮੈਂ ਜਾਣਾ ਹੀ ਜਾਣਾ, ਜਿੰਨਾ ਚਿਰ ਮੇਰੇ ਸਰੀਰ ਚੱਲਦਾ ਮੈਂ ਜਾਣਾ। ਅੱਛਾ, ਤੁਸੀਂ ਇਕੱਲੇ ਆਉਂਦੇ ਹੋ ਕਿ ਪਰਿਵਾਰ ਦੇ ਨਾਲ? ਪਿਛਲੀ ਵਾਰੀ ਮੇਰਾ ਨਾਲ ਪੋਤਰਾ ਆਇਆ, ਇੱਕ ਵਾਰੀ ਮੇਰੇ ਹਸਬੰਡ ਆਏ ਸੀ। ਅੱਛਾ ਜੀ। ਬਾਕੀ ਮੈਂ 3 ਵਾਰੀ ਇਕੱਲੀ ਆਈ। ਅੱਛਾ ਜੀ, ਬੜੀ ਗੱਲ ਹੈ ਜੀ। ਤੁਸੀਂ ਇਕੱਲੇ ਆਉਂਦੇ ਹੋ ਨਾਲ ਆਪਣੇ? ਅੱਛਾ, ਇਕੱਲੇ ਆ। ਮੈਂ ਵੀ ਇਕੱਲੀ ਆਈ ਆ। ਮੈਂ ਆਂਦੀ ਸੀ ਆਪਣੇ ਜਾ ਕੇ ਆਪਣੇ ਦਾਦਿਆਂ ਪੜਦਾਦਿਆਂ ਦੀ ਧਰਤੀ ਵੇਖੀਏ, ਆਪਣੇ ਗੁਰੂਆਂ ਦੀਆਂ ਧਰਤੀਆਂ ਵੇਖੀਏ। ਤੇ ਮੈਂ ਮੇਰੇ ਪਾਪਾ ਜੀ, ਮੇਰੇ ਦਾਦਾ ਜੀ ਹਰੀ ਪੀਰੇਕੋਟ ਦੇ ਪਿੰਡ ਦੇ ਰਹਿਣ ਵਾਲੇ ਸਨ। ਫਿਰ ਉਹ 9 ਡਾਲਾ ਚੱਠਾ ਪਿੰਡ ਉਹਨੇ ਅਲੱਗ ਬਣਾਇਆ ਸੀ। ਮੇਰੇ ਪਿਤਾ ਜੀ ਬਹੁਤ ਪਾਕਿਸਤਾਨ ਦੀਆਂ ਗੱਲਾਂ ਸੁਣਾਉਂਦੇ ਸਨ। ਮੈਂ ਛੋਟੀ ਜੀ ਸਾਂ ਤੇ ਬੜੀਆਂ ਗੱਲਾਂ ਸੁਣਾਉਂਦੇ ਸਨ, ਹਾਲੇ ਤੱਕ ਮੈਨੂੰ ਯਾਦ ਨੇ। ਤੇ ਮੈਂ ਪਹਿਲੀ ਵਾਰੀ ਆਈ ਆ। ਅੱਗੋਂ ਪਰਮਾਤਮਾ ਮੈਨੂੰ ਹਿੰਮਤ ਬਖਸ਼ੇ, ਮੈਂ ਫੇਰ ਆ ਕੇ ਦਰਸ਼ਨ ਕਰਾਂ। ਹਾਂ ਮਾਤਾ ਜੀ, ਉਧਰੋਂ ਕਿਹੜੇ ਇਲਾਕੇ ਚੋਂ ਆਏ, ਕਿਹੜੀ ਜਗ੍ਹਾ ਤੋਂ ਆਏ? ਮੈਂ ਕਰਨਾਲ ਤੋਂ ਆਈ ਆ, ਹਰਿਆਣੇ ਚੋਂ। ਅੱਛਾ, ਹਰਿਆਣੇ ਤੋਂ ਕਰਨਾਲ ਤੋਂ ਆਏ? ਕਰਨਾਲ ਤੋਂ, ਹਾਂਜੀ। ਅੱਛਾ, ਤੁਸੀਂ ਜਲੰਧਰ ਤੋਂ ਆਏ ਹੋ? ਹਾਂਜੀ। ਤੁਸੀਂ ਮਾਤਾ ਜੀ? ਅੰਮ੍ਰਿਤਸਰ ਤੋਂ ਆਏ ਹੋ? ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਮੇਰੀ ਭੈਣ ਮੇਰੇ ਨਾਲ ਲਿਆਈ। ਅੱਛਾ, ਤੁਸੀਂ ਸੱਕੇ ਭੈਣ ਜੀ? ਹਾਂਜੀ, ਭੈਣ ਮੇਰੀ ਮੇਰੇ ਨਾਲ ਲਿਆਈ। ਅੱਛਾ, ਬਹੁਤ ਵਧੀਆ ਜੀ। ਬਹੁਤ ਜੀ ਆਇਆਂ ਨੂੰ ਪਾਕਿਸਤਾਨ ਦੀ ਧਰਤੀ ਤੇ ਤੁਹਾਨੂੰ। ਹਾਂਜੀ, ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਇੱਥੇ ਨਾ ਦੋ ਇੰਨੀ ਸੇਵਾ ਇੰਨੀ ਘਰ 'ਚ ਨਹੀਂ ਹੁੰਦੀ ਜਿੰਨੀ ਇੱਥੇ ਇਹਨਾਂ ਦੁਨੀਆ ਸੇਵਾ ਕੀਤੀ ਇਹਨਾਂ ਨੇ। ਬਹੁਤ ਅੱਛਾ ਲੱਗਾ ਇੱਥੇ। ਬਹੁਤ ਧੰਨਵਾਦ ਜੀ। ਖੁਸ਼ੀ ਆਪਣਾ ਭੁੱਲ ਹੀ ਗਿਆ ਪਿਛਲਾ। ਪੱਟ ਪਾਉਂਦੇ ਹੀ ਨਹੀਂ ਤੇ ਅਸੀਂ ਕਿਵੇਂ ਕਹੀਏ ਵੀ ਉਹ ਇਦਾਂ ਦੇ ਬੰਦੇ ਨੇ? ਤੁਸੀਂ ਇਹ ਦੱਸੋ। ਜੀ ਕਰਦੇ ਨੇ ਸਾਰੇ। ਬਹੁਤ हाँ जी खुश होया तंदुरुस्ती देवे चढ़दी कला च रहना सानू भी नाल
ਹਿੰਮਤ ਬਖਸ਼ੇ ਅਸੀਂ ਆਉਂਦੇ ਜਾਂਦੇ ਜੀ, ਬਹੁਤ ਧੰਨਵਾਦ। ਏਦਾਂ ਹੀ ਮਿਲਣ ਆਪਸ 'ਚ ਮਿਲਦਾ ਖੁੱਲ ਜਾਵੇ ਰਸਤੇ ਸਾਡੇ, ਵਾਹਿਗੁਰੂ ਸਾਡੇ ਖੋਲੇ ਤੇ ਅਸੀਂ ਆਪਸ 'ਚ ਮਿਲੀਏ। ਜੀ ਅਸੀਂ ਖਾਲਸਾ ਵਾਈਜ਼ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਕਿ ਇਦਾਂ ਹੀ ਪਿਆਰ ਮੁਹੱਬਤ ਸਾਰਿਆਂ ਦਾ ਬਣਿਆ ਰਵੇ। ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਿਰਾਂ ਉੱਤੇ ਪੱਗ ਸੋਹਣੀ ਲੱਗਦੀ, ਸਾਰਾ ਹੀ ਜਹਾਨ ਦੱਸਦਾ, ਜਿੱਥੇ ਮਰਜ਼ੀ ਪੰਜਾਬੀ ਹੋਣ ਵਸਦੇ, ਦਿਲਾਂ 'ਚ ਪੰਜਾਬ ਵਸਦਾ। ਹਾਂਜੀ ਅੰਕਲ ਜੀ, ਤੁਸੀਂ ਪਾਕਿਸਤਾਨ ਦੀ ਧਰਤੀ ਤੇ ਆਏ ਹੋ ਕਿ ਪਹਿਲੀ ਦਫਾ ਆਏ ਹੋ ਪਾਕਿਸਤਾਨ ਦੀ ਧਰਤੀ ਤੇ? ਪਹਿਲੀ ਦਫਾ ਆਏ। ਅੱਛਾ, ਤੁਹਾਨੂੰ ਕਿਵੇਂ ਦਾ ਲੱਗ ਰਿਹਾ ਪਾਕਿਸਤਾਨ ਆ ਕੇ? ਬਹੁਤ ਵਧੀਆ ਲੱਗਿਆ। ਅੱਛਾ, ਯਾਤਰਾ ਕਿਵੇਂ ਦੀ ਲੰਗੀ ਤੁਹਾਡੀ? ਬਹੁਤ ਵਧੀਆ ਯਾਤਰਾ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਜਿਹਨੇ ਇੱਥੋਂ ਤਾਈਂ ਸਾਨੂੰ ਯਾਤਰਾ ਕਰਾਈ ਹੈ। ਸੋ ਮੇਰਾ ਨਾਮ ਮੇਜਰ ਸਿੰਘ ਖਾਲਸਾ, ਜ਼ਿਲ੍ਹਾ ਫਾਜ਼ਿਲਕਾ, ਜਲਾਲਾਬਾਦ, ਪੱਛਮੀ ਪੰਜਾਬ। ਤੇ ਮੈਂ ਇਹ ਵੇਖ ਕੇ ਬਹੁਤ ਖੁਸ਼ ਹੋਇਆ ਕਿ ਆ ਪਹਿਲੀ ਵਾਰ ਦੇਖਿਆ ਅਸੀਂ ਜੇ ਕਿ ਜਿਹੜਾ ਕਿ ਮੁੱਖ ਮੰਤਰੀ ਦੀ ਸਟੇਜ ਦੇ ਲਾਗੇ ਜਨਤਾ ਨੂੰ ਬਹਿਣ ਦਾ ਮੌਕਾ ਮਿਲਿਆ। ਪੰਜਾਬ ਦੇ ਵਿੱਚ ਜਿਹੜਾ ਚੜ੍ਹਦਾ ਪੰਜਾਬ ਆ, ਉੱਥੋਂ ਦੇ ਜਿਹੜੇ ਮਿਨਿਸਟਰ ਆ, ਜੇ ਕਿਤੇ MLA ਵੀ ਆ ਜਾਏ ਤੇ ਲਾਗੇ ਕਿਸੇ ਨੂੰ ਕੁਰਸੀ ਡਾਉਣੀ ਤਾਂ ਦੂਰ ਦੀ ਗੱਲ ਆ, ਲਾਗੇ ਖਲੋਣਾ ਬੜਾ ਔਖਾ ਹੋ ਜਾਂਦਾ। ਪਰ ਇਹ ਮਈਆਂ ਮੁੱਖ ਮੰਤਰੀ ਜਿਹੜੀ ਹੈ ਤੁਹਾਡੇ ਲਹਿੰਦੇ ਪੰਜਾਬ ਦੀ, ਤੇ ਆ ਬੜੀ ਖੁਸ਼ੀ ਹੋਈ ਉਹਨੂੰ ਉਹਦੇ ਆਹ ਪ੍ਰੋਗਰਾਮ ਵੇਖ ਕੇ ਕਿ ਜਿਨ੍ਹਾਂ ਨੇ ਇੱਥੋਂ ਸਾਰੀ ਜਨਤਾ ਨੂੰ ਚੜ੍ਹਦੇ ਪੰਜਾਬ ਨੂੰ ਸੱਦ ਕੇ ਤੇ ਇੱਥੇ ਸਵਾਗਤ ਕੀਤਾ। ਸੋ ਰੇਸ਼ਮ ਸਿੰਘ ਅਰੋੜਾ ਜਿਹੜਾ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਕਿ ਆਏ ਪੰਜਾਬੀਆਂ ਦਾ ਸਵਾਗਤ ਕੀਤਾ। ਤੇ ਇਸੇ ਤਰ੍ਹਾਂ ਮਾਲਕ ਕਿਰਪਾ ਕਰੀ ਰੱਖੇ ਤੇ ਸਾਨੂੰ ਇੱਥੋਂ ਦਾ ਆਉਣ ਦਾ ਮੌਕਾ। ਦੂਜੀ ਗੱਲ ਇਹ ਆ ਕਿ ਜੇ ਉਹ ਮਾਲਕ ਦੀ ਕਿਰਪਾ ਹੋ ਜਾਏ, ਅਕਾਲ ਪੁਰਖ ਦੀ ਮਿਹਰ ਹੋ ਜਾਵੇ ਤੇ ਦੋਵਾਂ ਪੰਜਾਬਾਂ ਦੀ ਜਿਹੜੀ ਆ ਕੰਧ ਕੱਢੀ ਗਈ ਆ, ਤਾਰ ਲਾਈ ਗਈ ਆ, ਉਹਨੂੰ ਦੂਰ ਕੀਤਾ ਜਾਵੇ ਤੇ ਸਾਡਾ ਆਉਣਾ ਜਾਣਾ ਜਿਹੜਾ ਸਾਡਾ ਇੱਕ ਦੂਜੇ ਨਾਲ ਪਿਆਰ ਜਿਹੜਾ ਉਹ ਹੋਰ ਵੀ ਦੂਣਾ ਹੋਵੇ। ਬਿਲਕੁਲ ਬਿਲਕੁਲ। ਹਾਂ ਜੀ, ਇਹ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਉਂਦੀ, ਇੱਕ ਮਿਸ ਪੂਜਾ ਦਾ ਨਾ ਅਸੀਂ ਬਚਪਨ 'ਚ ਗਾਣਾ ਸੁਣਦੇ ਹੁੰਦੇ ਸੀ, ਕੋਈ ਇੱਧਰ ਤਰਸਦੇ ਹਰਿਮੰਦਰ ਸਾਹਿਬ ਦੇਖਣ ਨੂੰ, ਇੱਧਰ ਨਨਕਾਣਾ ਸਾਹਿਬ ਵੇਖਣ ਨੂੰ, ਤਾਂ ਤਾਰਾਂ ਦੀ ਗੱਲ ਕਰਦੇ। ਤੁਹਾਡੀ ਗੱਲ ਸੁਣ ਕੇ ਮੈਨੂੰ ਉਹ ਗੱਲ ਯਾਦ ਆ ਗਈ। ਤੇ ਪਰਮਾਤਮਾ ਕਿਰਪਾ ਨਾਲ ਇਹੋ ਜਿਹਾ ਸਮਾਂ ਵੀ ਆਏ ਕਿ ਜਿਵੇਂ ਪੰਜਾਬ ਪਹਿਲੇ ਇਕੱਠਾ ਹੁੰਦਾ ਸੀ, ਉਹ ਹੁਣ ਵੀ ਇਕੱਠਾ ਹੋਵੇ। ਤੇ ਭਾਈ ਸਾਹਿਬ, ਤੁਸੀਂ ਤੁਹਾਡਾ ਕੀ ਮਨ ਦੀ ਅਵਸਥਾ ਹੈ, ਕਿਵੇਂ ਫੀਲ ਕਰਦੇ ਹੋ ਤੁਸੀਂ? ਮੈਂ ਤਾਂ ਬਹੁਤ ਸੋਹਣਾ ਫੀਲ ਕਰ ਰਿਹਾ ਵੀ ਮੈਂ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਬੈਠਾ ਹੁੰਦਾ, ਇੱਧਰ ਵੀ ਆਣ ਕੇ ਬਹੁਤ ਵਧੀਆ, ਸਾਰੇ ਬੜਾ ਪਿਆਰ ਮਿਲਿਆ। ਸਰਦਾਰ ਰਮੇਸ਼ ਅਰੋੜਾ ਜੀ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ, ਇੱਥੇ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਸੰਗਤਾਂ ਵਾਸਤੇ। ਬੜੀ ਸੋਹਣੇ ਸੱਜੇ ਢੰਗ ਨਾਲ ਉਹਨਾਂ ਜਥੇ ਨੂੰ ਨਾਲ ਖੜ ਕੇ ਸਾਰੇ ਯਾਤਰਾ ਕਰਵਾਈ ਆ। ਤੇ ਤੁਸੀਂ ਪਿੱਛੋਂ ਕਿੱਥੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ ਆਏ ਹਾਂ। ਅੰਮ੍ਰਿਤਸਰ ਤੋਂ ਆਏ ਹੋ, ਇਕੱਠੇ ਹੀ ਆਏ ਹੋ ਤੁਸੀਂ? ਮਤਲਬ ਨਾਲ ਹੀ ਜਾਣਦੇ ਇੱਕ ਦੂਜੇ ਨੂੰ? ਅੱਛਾ, ਗਰੁੱਪ ਇਕੱਠਾ ਹੀ। ਤਿੰਨਾਂ ਸ਼ਿਫਟਾਂ ਦੇ ਵਿੱਚ ਗੱਡੀਆਂ। ਹਾਂਜੀ ਹਾਂਜੀ, ਠੀਕ ਹੈ। ਤੇ ਅੰਕਲ ਜੀ, ਤੁਸੀਂ ਦੱਸੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਾਕਿਸਤਾਨ ਦੇ ਅੰਦਰ ਪਹਿਲੀ ਵਾਰ ਆਇਆ ਹੋਇਆ। ਮੇਰੇ ਮਨ ਨੂੰ ਇੰਨਾ ਸਕੂਨ ਆਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਇਹ ਸਾਡੀ ਦੁਆਰ ਹੈ ਨਾ, ਇਹਨੂੰ ਬਿਲਕੁਲ ਇਹਨੂੰ ਫਿਨਿਸ਼ ਕਰ ਦਿਓ ਤੇ ਸਾਡਾ ਆਉਣਾ ਜਾਣਾ ਬਣਿਆ ਰਹੇ। ਅਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਆਈਏ ਤੇ ਸਾਡੇ ਮਨ ਦੀ ਖੁਸ਼ੀ ਇਹੋ ਹੀ ਆ ਕਿ ਸਾਡੀਆਂ ਸਰਕਾਰਾਂ ਦੇ ਵਿੱਚ ਸੱਚੇ ਪਾਤਸ਼ਾਹ ਇਹ ਉਹਨਾਂ ਦੀ ਕਿਰਪਾ ਕਰੇਗਾ। ਸਾਡੀਆਂ ਜਿਹੜੀ ਤਾਰਾਂ ਲੱਗੀਆਂ ਹੋਈਆਂ ਨਾ, ਇਹਨੂੰ ਕਰਦੇ ਲਾਂਬੇ ਤੇ ਅਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਆਈਏ ਤੇ ਸਾਨੂੰ ਖੁਸ਼ੀਆਂ ਮਿਲਦੀਆਂ ਰਹਿਣ। ਤੇ ਸਾਡਾ ਇਹ ਆਪਣਾ ਪੰਜਾਬ ਹੈ ਵੀ, ਤੇ ਸਾਨੂੰ ਸਿਰਫ ਇਹ ਜਿਹੜੀ ਦੀਵਾਰ ਬਣੀ ਹੋਈ ਹੈ ਸਾਡੀ, ਸਾਨੂੰ ਇਹ ਨਹੀਂ ਚਾਹੀਦੀ ਸਾਨੂੰ। ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ। ਤੇ ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿੰਨਾ ਪਿਆਰ ਤੇ ਸਤਿਕਾਰ ਮਿਲ ਰਿਹਾ ਉਧਰ ਤੋਂ ਆਏ ਪ੍ਰਾਹੁਣਿਆਂ ਵਾਸਤੇ। ਉਹ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਇੱਥੋਂ ਦੀਆਂ ਜਿਹੜੀਆਂ ਵੰਡਾਂ ਪਈਆਂ ਉਹ ਵੰਡਾਂ ਦੂਰ ਹੋ ਜਾਣ ਤੇ ਅਸੀਂ ਖੁੱਲ੍ਹੇ ਦਰਸ਼ਨ ਦੀਦਾਰੇ ਕਰੀਏ ਗੁਰੂ ਘਰਾਂ ਦੇ, ਆਜ਼ਾਦੀ ਨਾਲ ਆਈਏ, ਆਜ਼ਾਦੀ ਨਾਲ ਜਾਈਏ, ਕਿਸੇ ਤਰ੍ਹਾਂ ਦੀ ਰੋਕ ਟੋਕ ਨਾ ਹੋਵੇ। ਔਰ ਬਹੁਤ ਹੀ ਅੱਛਾ ਮਹਿਸੂਸ ਕਰ ਰਹੇ, ਚੰਗਾ ਮਹਿਸੂਸ ਕਰ ਰਹੇ ਪਾਕਿਸਤਾਨ ਦੀ ਧਰਤੀ ਤੇ ਆ ਕੇ। ਔਰ ਉਹਨਾਂ ਦਾ ਦੱਸ ਨਹੀਂ ਸਕਦੇ ਆਪਣੇ ਲਫ਼ਜ਼ਾਂ ਦੇ ਵਿੱਚ ਕਿੰਨਾ ਉਹ ਵਧੀਆ ਫੀਲ ਕਰ ਰਹੇ ਨੇ। ਉਮੀਦ ਕਰਦੇ ਹਾਂ ਤੁਸੀਂ ਇੱਦਾਂ ਹੀ ਪਾਕਿਸਤਾਨ ਦੀ ਧਰਤੀ ਤੇ ਆਉਂਦੇ ਰਹੋ, ਤੁਹਾਨੂੰ ਇੱਦਾਂ ਦਾ ਪਿਆਰ ਸਤਿਕਾਰ ਮਿਲਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਰਸ਼ਕੋ, ਅਸੀਂ ਦੇਖ ਰਹੇ ਹਾਂ ਕਿ ਸੰਗਤਾਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇੱਥੇ ਜੁੜੀਆਂ ਤੇ ਇਸ ਮਾਹੌਲ ਦਾ ਆਨੰਦ ਲੈ ਰਹੀਆਂ ਅਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਪਾਕਿਸਤਾਨ ਦੀ ਧਰਤੀ ਤੇ ਆ ਕੇ। ਅਸੀਂ ਉਹਨਾਂ ਨਾਲ ਵੀ ਗੱਲਾਂ ਦੀ ਸਾਂਝ ਪਾਉਂਦੇ ਹਾਂ ਕਿ ਕਿਵੇਂ ਦਾ ਮਹਿਸੂਸ ਕਰ ਰਹੇ, ਕਿਉਂਕਿ 10 ਦਿਨ ਦੀ ਯਾਤਰਾ ਉਹਨਾਂ ਨੇ ਪਾਕਿਸਤਾਨ ਦੀ ਧਰਤੀ ਤੇ ਕੀਤੀ ਹੈ ਤੇ ਕੱਲ੍ਹ ਉਹਨਾਂ ਨੇ ਵਾਪਸ ਜਾਣਾ ਤੇ ਅੱਜ ਉਹਨਾਂ ਵਾਸਤੇ ਕਲਚਰ ਨਾਈਟ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਮੌਜੂਦ ਹੈ ਤੇ ਅੱਜ ਉਹਨਾਂ ਨਾਲ ਗੱਲਾਂ ਕਰਦੇ ਦੇਖਦੇ ਹਾਂ ਕਿਵੇਂ ਮਹਿਸੂਸ ਹੋ ਰਿਹਾ। ਹਾਂਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਨੂੰ ਇੱਥੇ ਆ ਕੇ ਜੀ 10 ਦਿਨ ਬਹੁਤ ਵਧੀਆ ਲੱਗਿਆ ਜੀ, ਬੜਾ ਆਨੰਦ ਮੰਗਲ ਆਇਆ। ਅਸੀਂ ਪੂਰਾ ਅੱਜ ਸ਼ਹਿਰ ਲਾਹੌਰ ਸ਼ਹਿਰ ਵੀ ਘੁੰਮੇ, ਖੁੱਲ੍ਹੇਆਮ ਮਤਲਬ ਸਾਨੂੰ ਗਵਰਨਮੈਂਟ ਨੇ ਪੂਰਾ ਖੁੱਲ੍ਹੇਆਮ ਕਰਤਾ ਸੀ ਕਿ ਦੇਖਣ ਵਾਸਤੇ, ਤੇ ਖਰੀਦੋ ਫਰੋਖਤ ਵੀ ਕੀਤੀ, ਬੜਾ ਵਧੀਆ ਮਤਲਬ ਬਹੁਤ ਵਧੀਆ ਜੀ। ਹੁਣ ਇਹਨਾਂ ਨੇ ਐਂਟਰਟੇਨਮੈਂਟ ਦਾ ਪੂਰਾ ਸੰਗਤਾਂ ਦੇ ਵਾਸਤੇ ਜੋ ਕੀਤਾ ਹੈ ਕਲਚਰ ਪ੍ਰੋਗਰਾਮ, ਬਹੁਤ ਵਧੀਆ ਮਤਲਬ ਆਨੰਦ ਆਇਆ। ਸਾਨੂੰ ਜਾਣ ਨੂੰ ਜੀ ਨਹੀਂ ਕਰਦਾ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਵੀਜ਼ਾ 10 ਦਿਨ ਦੀ ਜਾਏ 20 ਦਿਨ ਦਾ ਕਰ ਦਿੱਤਾ ਜਾਵੇ ਤੇ ਸੰਗਤਾਂ ਚੰਗੀ, ਕਿਉਂਕਿ ਸਮਾਂ ਘੱਟ ਮਿਲਦਾ ਹੈ। ਜਿਵੇਂ ਇੱਕ ਦਿਨ ਹੀ ਸਾਨੂੰ ਇੱਥੇ ਘੁੰਮਣ ਵਾਸਤੇ ਮਿਲਿਆ ਹੈ ਨਾ, ਤੇ ਜੇ 2 ਦਿਨ ਹੋਰ ਮਿਲ ਜਾਂਦੇ ਮਤਲਬ ਆਨੰਦ ਮੰਗਲ ਹੋਰ ਵਧੀਆ ਬਣਦਾ। ਫਿਰ ਵੀ ਮਤਲਬ ਬਹੁਤ ਵਧੀਆ ਇਹ 10 ਦਿਨ ਸਾਡੇ ਬਹੁਤ ਵਧੀਆ ਐਂਟਰਟੇਨਮੈਂਟ ਦੇ, ਮਹਾਰਾਜ ਦੇ ਦਰਸ਼ਨ ਵੇਲੇ ਵੀ ਹੋਏ ਤੇ ਯਾਤਰਾ ਵੀ ਵਧੀਆ ਹੋਈ, ਬਹੁਤ ਵਧੀਆ ਲੱਗਿਆ ਸਾਨੂੰ। ਮੈਂ ਸਾਰੇ ਮਤਲਬ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਸਭ ਦਾ ਧੰਨਵਾਦ, ਬਹੁਤ ਵਧੀਆ ਆਨੰਦ ਬਣਿਆ ਜੀ। ਬਹੁਤ ਧੰਨਵਾਦ ਜੀ। ਹਾਂਜੀ ਭਾਈ ਸਾਹਿਬ, ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੜ੍ਹਦੇ ਪੰਜਾਬ ਤੋਂ ਲੁਧਿਆਣਾ ਜ਼ਿਲ੍ਹਾ ਜੀ ਮੇਰਾ, ਉੱਥੋਂ ਅਸੀਂ ਵਿਸਾਖੀ ਮਨਾਉਣ ਵਾਸਤੇ ਆਏ ਹਾਂ। ਅਸੀਂ ਵੀਰ ਨੇ ਕਿਹਾ ਜੀ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਇੱਥੇ, ਤੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ। ਸਿਕਿਉਰਿਟੀ ਨੇ ਸਾਡਾ ਪੂਰਾ ਸਾਥ ਦਿੱਤਾ, ਤੇ ਅੱਜ ਅਸੀਂ ਜਿਵੇਂ ਵੀਰ ਨੇ ਦੱਸਿਆ ਵੀ ਅਸੀਂ ਲਾਹੌਰ ਸ਼ਹਿਰ ਪੂਰਾ ਘੁੰਮੇ ਆ। ਵੀ ਸਾਨੂੰ ਇੱਦਾਂ ਲੱਗਦਾ ਵੀ ਸਾਨੂੰ ਸਰਕਾਰ ਨੂੰ ਓਪਨ ਵੀਜ਼ਾ ਵੀ ਦੇਣਾ ਚਾਹੀਦਾ, ਜਾਂ ਇਕੱਲੇ ਲਾਹੌਰ ਦਾ ਹੀ ਮਿਲ ਜਾਵੇ, ਵੀ ਸਾਨੂੰ ਓਪਨ ਵੀਜ਼ਾ ਵੀ ਮਿਲ ਜਾਵੇ ਤੇ ਅਸੀਂ ਆਪਦਾ ਜੋ ਵੀ ਕਲਚਰ ਹੈ ਇੱਥੇ ਦੇਖ ਕੇ ਜਾਈਏ। ਵੈਸੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਜੱਥੇ ਦੇ ਨਾਲ ਵੀ ਵੀਜ਼ਾ ਦਿੱਤਾ। ਧੰਨਵਾਦ ਜੀ। ਤੁਸੀਂ ਆਉਂਦੇ ਹੋ, ਸਾਡੇ ਇੱਥੇ ਰੌਣਕਾਂ ਲੱਗ ਜਾਂਦੀਆਂ, ਜਦੋਂ ਤੁਸੀਂ ਜਾਂਦੇ ਹੋ ਤੇ ਸਮਝੋ ਸਾਡਾ ਵਿਹੜਾ ਸੁੰਨਾ ਕਰ ਜਾਂਦੇ ਹੋ। ਸਾਡਾ ਕੁਝ ਦਿਨ ਤੇ ਦਿਲ ਹੀ ਨਹੀਂ ਕਰਦਾ ਘਰ ਜਾਣ ਨੂੰ, ਤੇ ਬਾਕੀ ਬਹੁਤ ਵਧੀਆ। ਹਾਂਜੀ, ਮੈਂ ਇੱਕ ਆਪਣੇ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ, ਜਿਵੇਂ ਅਸੀਂ ਕੋਈ ਇਹਦਾ ਚੀਜ਼ ਲੈ ਕੇ ਜਾਣੀ ਆ, ਮੰਨ ਲਓ ਅਸੀਂ ਘੋੜੇ ਦੀ ਕਾਠੀ ਲੈ ਕੇ ਜਾਣੀ ਆ, ਸਾਡੇ ਕੋਲ ਘੋੜੇ ਰੱਖੇ ਹੋਏ ਆ, ਉਹ ਸਾਨੂੰ ਲੈ ਕੇ ਜਾਣ ਦੀ ਦਿੱਕਤ ਆਉਂਦੀ ਆ। ਕੋਈ ਇਸ ਤਰ੍ਹਾਂ ਦਾ ਮਤਲਬ ਸਿਸਟਮ ਬਣਾਇਆ ਜਾਵੇ, ਜਿਵੇਂ ਅਸੀਂ ਕੋਈ ਚੀਜ਼ ਲੈ ਕੇ ਜਾਣੀ ਆ ਜਾਂ ਵਾਹਗਾ ਬਾਰਡਰ ਤੱਕ ਪਹੁੰਚ ਕੀਤੀ ਜਾਵੇ, ਕੋਈ ਮਤਲਬ ਜਾਂ ਕੋਈ ਇਹਦਾ ਸਿਸਟਮ ਬਣ ਜਾਵੇ, ਇਹੀ ਚੀਜ਼ ਇੱਥੋਂ ਆ ਕੇ ਲੈ ਕੇ ਜਾ ਸਕੀਏ ਤੇ ਸਾਨੂੰ ਕੋਈ ਦਿੱਕਤ ਨਾ ਆਵੇ। ਜਿਵੇਂ ਕਿ ਹੁਣ ਸਾਡੇ ਕੋਲ ਸਮਾਨ ਕਾਫੀ, ਅਸੀਂ ਚੀਜ਼ ਲੈ ਕੇ ਜਾਣ ਦਿੱਕਤ ਆ, ਪਰ ਇਦਾਂ ਦਾ ਜਿਵੇਂ ਓਪਨ ਵੀਰ ਜੀ ਨੇ ਕਿਹਾ ਵੀ ਓਪਨ ਵੀਜ਼ਾ, ਵੀ ਅਸੀਂ ਕੋਈ ਚੀਜ਼ ਖਰੀਦਣੀ ਆ ਸਾਨੂੰ ਚੰਗੀ ਲੱਗੀ, ਅਸੀਂ ਓਪਨ ਵੀਜ਼ਾ ਲਈਏ 10 ਦਿਨ ਦਾ 15 ਦਿਨ ਦਾ, ਆਪਣਾ ਖਰੀਦੋ ਫਰਦੀ ਵੀ ਕਰੀਏ ਵਧੀਆ, ਦਰਸ਼ਨ ਮੇਲੇ ਵੀ ਕਰੀਏ, ਤਾਂ ਸਮਾਨ ਖਰੀਦ ਕੇ ਇੱਥੇ ਲੈ ਕੇ ਵੀ ਜਾ ਸਕੀਏ। ਇੱਕ ਵਪਾਰ ਦਾ ਮਤਲਬ ਵਧੀਆ ਮਤਲਬ ਬਣਨਾ ਹੋਣਾ ਚਾਹੀਦਾ ਉਹ, ਵੀ ਕੋਈ ਚੀਜ਼ ਦੀ ਹਮ ਦਿੱਕਤ ਨਹੀਂ ਹੋਣੀ ਚਾਹੀਦੀ। ਕਿਉਂਕਿ ਕਈ ਚੀਜ਼ਾਂ ਇੱਥੇ ਬਹੁਤ ਵਧੀਆ ਨੇ ਜਿਹੜੀਆਂ ਆਪਾਂ ਮੈਂ ਤੋਂ 6 ਮਤਲਬ ਜੋੜੇ ਸੈਂਡਲ ਦੇ ਲੈ ਕੇ ਜਾ ਰਿਹਾ ਬੱਚਿਆਂ ਦੇ ਵਾਸਤੇ, ਲੈਦਰ ਦੇ, ਪਿਓਰ ਲੈਦਰ, ਇੱਥੇ ਬਹੁਤ ਵਧੀਆ ਲੱਗੇ ਮੈਨੂੰ ਉਹ। ਇਸ ਤਰ੍ਹਾਂ ਘੋੜੇ ਦੀਆਂ ਕਾਠੀਆਂ ਬਹੁਤ ਸਾਡੇ ਉੱਥੇ ਬੰਦ ਵਧੀਆ ਨਹੀਂ ਮਿਲਦੀਆਂ, ਇੱਥੇ ਉਹ ਚੀਜ਼ ਵਧੀਆ ਆ ਗਈ। ਉਹ ਸਿਸਟਮ ਬਣਾਇਆ ਜਾਵੇ, ਸਾਨੂੰ ਇੱਥੇ ਲੈ ਕੇ ਜਾਣ 'ਚ ਕੋਈ ਦਿੱਕਤ ਨਾ ਆਵੇ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜੀ। ਜੀ ਅਸੀਂ ਵੀ ਜੀ ਤੁਹਾਡੀਆਂ ਗੱਲਾਂ ਇਸ ਚੈਨਲ ਦੇ ਰਾਹੀਂ ਸਰਕਾਰ ਦੇ ਅੱਗੇ ਰੱਖਦੇ ਹਾਂ ਕਿ ਜਿੰਨਾ ਤੁਸੀਂ ਕਹਿ ਰਹੇ ਹੋ ਕਿ ਵਪਾਰ ਵਧਣਾ ਚਾਹੀਦਾ, ਆਪਸੀ ਏਕਤਾ ਇਤਫਾਕ, ਔਰ ਬਗੈਰ ਵੀਜ਼ੇ ਤੋਂ ਕੋਈ ਇਦਾਂ ਦਾ ਸਿਸਟਮ ਹੋਣਾ ਚਾਹੀਦਾ। ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਇਦਾਂ ਦਾ ਹੋਏ, ਪ੍ਰਮਾਤਮਾ ਕਿਰਪਾ ਕਰੇ ਕਿ ਆਉਣ ਵਾਲੇ ਸਮੇਂ ਸਾਨੂੰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣ। ਮੈਂ ਇੱਕ ਵਾਰੀ ਆਪਣੀ ਹਿੰਦੁਸਤਾਨ ਸਰਕਾਰ ਨੂੰ ਵੀ ਕਹਿਣਾ ਵੀ ਚਲੋ ਇਹਨਾਂ ਦਾ ਧੰਨਵਾਦ, ਇਹਨਾਂ ਨੇ ਸਾਨੂੰ ਆਪਣੇ ਗੁਰੂਆਂ ਦੇ ਧਾਮ ਦੇ ਦਰਸ਼ਨ ਦੀਦਾਰ ਕਰਾਏ ਆ। ਮੈਂ ਹਿੰਦੁਸਤਾਨ ਸਰਕਾਰ ਨੂੰ ਵੀ ਕਹਿੰਦਾ ਵੀ ਇਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਉੱਧਰ ਆਉਣ ਦਾ, ਵੀ ਇਹ ਵੀ ਦੇਖਣ ਚੜ੍ਹਦਾ ਪੰਜਾਬ ਕਿੱਦਾਂ ਦਾ ਹੈ ਨਾ। ਤੇ ਵੈਸੇ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ, ਸਿਕਿਉਰਿਟੀ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ। ਧੰਨਵਾਦ ਜੀ ਤੁਹਾਡਾ। ਅਸੀਂ ਵੀ ਬਸ ਅਰਦਾਸ ਇਹੀ ਹੈ ਕਿ ਅਸੀਂ ਵੀ ਉੱਥੇ ਦਰਸ਼ਨ ਮੇਲੇ ਕਰੀਏ। ਬਹੁਤ ਧੰਨਵਾਦ, ਉਮੀਦ ਕਰਦਾ ਤੁਹਾਡਾ ਸਮਾਂ ਬਹੁਤ ਚੰਗਾ ਲੱਗਿਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ, ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ। ਹਾਂਜੀ ਦਰਸ਼ਕੋ, ਮੇਰੇ ਨਾਲ ਇਸ ਸਮੇਂ ਮਾਤਾ ਜੀ ਤੇ ਬਾਪੂ ਜੀ ਵੀ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਕਿੱਥੋਂ ਆਇਆ, ਇੰਡੀਆ ਤੋਂ ਕਿੱਥੋਂ ਆਏ ਤੇ ਪਾਕਿਸਤਾਨ ਦੇ ਵਿੱਚ ਆ ਕੇ ਕਿਵੇਂ ਲੱਗ ਰਿਹਾ, ਔਰ ਕੱਲ੍ਹ ਨੂੰ ਇਹਨਾਂ ਦੀ ਵਾਪਸੀ ਹੈ ਤੇ ਕੀ ਮਹਿਸੂਸ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਅੰਮ੍ਰਿਤਸਰੋਂ ਆਏ ਹਾਂ। ਅੱਛਾ ਜੀ, ਅੰਮ੍ਰਿਤਸਰ ਆਏ ਹੋ, ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਹਾਂ। पहली बार हमारा लगा, अगे हमने वीजा लवाया नहीं लगा। अच्छा, पिछले साल है साल हमारा लगा। ਠੀਕ ਹੈ। ਤੁਸੀਂ ਉੱਥੋਂ ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਬਿਲੋਂਗ, ਠੀਕ ਹੈ, ਸਹੀ ਹੈ। ਤੇ ਉਹ ਪਹਿਲੀ ਵਾਰੀ ਆਏ ਹੋ ਨਾ ਤੁਸੀਂ? ਹਾਂ ਜੀ, ਪਹਿਲੀ ਵਾਰੀ ਆਏ। ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ, ਬਹੁਤ ਸਵਾਗਤ ਹੋ ਰਿਹਾ ਹਮਾਰਾ। ਤੇ ਅੱਜ ਜਿਹੜੇ ਕਲਚਰ ਨਾਈਟ ਦੇ ਵਿੱਚ ਤੁਸੀਂ ਮੌਜੂਦ ਹੋ, ਉੱਥੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਗਿਆ, ਅੱਛਾ, ਖੁਸ਼ੀ ਹੋ ਰਹੀ ਆ ਕਿ ਹमें। ਅੱਛਾ ਅੱਛਾ, ਕੋਈ ਮੈਸੇਜ ਦੇਣਾ ਚਾਹੋ ਪੰਜਾਬ ਸਰਕਾਰ ਨੂੰ, ਕੋਈ ਗੱਲਬਾਤ ਕਹਿਣਾ ਚਾਹੋ? हम तो आते दोवें बार्डर खुले रहन, अं आते जाते रहिए, अपने साहबों के दर्शन करते रहिए। और हमारे परिवार आए, सारा पैर भरा तो सारा परिवार हमारा भी आए, घूम फिर के जाए। ਤੇ ਮਾਤਾ ਜੀ, ਜਿਹੜੇ ਤੁਸੀਂ ਯੰਗ ਜਨਰੇਸ਼ਨ ਆ ਉੱਥੇ, ਜਿਹੜੇ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹੈ, ਉਹਨੂੰ ਕੋਈ ਤੁਸੀਂ ਕੋਈ ਦੱਸਣਾ ਚਾਹੋ, ਕੁਝ ਕਹਿਣਾ ਚਾਹੋ ਉਹਨਾਂ ਦੇ ਬਾਰੇ ਕੋਈ?
ਕਿ ਉਹ ਇੱਥੇ ਆਉਣ ਦਰਜ, ਕਿਉਂਕਿ ਅਸੀਂ ਦੇਖਦੇ ਕਿ ਬਹੁਤ ਘੱਟ ਜਿਹੜੇ ਯੰਗ ਲੋਕ ਨਾ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਹਾਂਜੀ, ਉਹੀ ਜਿਹੜੇ ਇਹਨਾਂ ਨੇ ਹੁਣ ਇੱਥੇ ਕਿਹਾ ਹੋਇਆ ਨਾ ਵੀ ਜਿਹੜੇ ਜੰਗ ਲੋਕ ਪਾਕਿਸਤਾਨ ਜਾਂਦੇ ਆ ਉਹਨਾਂ ਦੇ ਬਾਹਰ ਦੇ ਵੀਜ਼ੇ ਨਹੀਂ ਲੱਗਦੇ। ਜੀ ਜੀ, ਤੇ ਉਹਨਾਂ ਤੋਂ ਅਗਰ ਤੁਸੀਂ, ਕਿਉਂਕਿ ਤੁਸੀਂ ਇੱਥੋਂ ਹੋ ਕੇ ਜਾ ਰਹੇ ਹੋ, ਤੁਸੀਂ ਉਹਨਾਂ ਵਾਸਤੇ ਕੋਈ ਕਹਿ ਦਿਓ ਮੈਸੇਜ ਤਾਂ कि वो आन पाकिस्तान की धरती पे। हमारा यो डर बहुत पाया, पाकिस्तान जाओगे तुम्हारा बाहर का वीजा नहीं मिलेगा। हाँ जी, हाँ जी, ये पाया हमारे दिल में। नवाज जमात हमारे बहुत बाहर जा रहे हैं, उन्होंने इंडिया में उनको सेफ नहीं लग रहा। हाँ जी, हाँ जी, हाँ जी। ਚਲੋ ਕੋਈ ਨਾ, ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਨੂੰ ਵੀ ਦੇਖਣ ਨੂੰ ਮਿਲੇ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਰਸ਼ਕੋ, ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਸਾਡੇ ਪ੍ਰਾਹੁਣੇ ਫੁੱਲ ਆਨੰਦ ਲੈ ਰਹੇ ਆ ਕਲਚਰ ਨਾਈਟ ਦਾ, ਤੇ ਉਹਨਾਂ ਨਾਲ ਗੱਲ ਵੀ ਕਰਦੇ ਆ, ਪੁੱਛਦੇ ਉਹਨਾਂ ਤੋਂ ਕਿ ਕੀ ਅਵਸਥਾ ਮਨ ਦੀ, ਕੀ ਮਹਿਸੂਸ ਕਰ ਰਹੇ ਨੇ। ਦੇਖੋ ਜੀ, ਮਨ ਤੇ ਪੁੱਛੋ ਕੁਛ ਨਾ, ਗਦੋ ਗਦ ਹੋਇਆ ਪਿਆ। ਅੱਛਾ ਜੀ। ਔਰ ਜ਼ਿੰਦਗੀ ਦਾ ਮੇਰਾ ਖਿਆਲ ਹੈ ਕਿ ਇਸ ਤੋਂ ਵਧੀਆ ਦਿਨ ਆ ਨਹੀਂ ਸਕਦਾ ਕਿ ਅਸੀਂ ਆਪਣੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਨੇ, ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਹੈਗੇ ਨੇ। ਔਰ ਜੋ ਇੰਤਜ਼ਾਮ ਹੋਏ ਨੇ ਇਹਨਾਂ ਦਾ ਤੇ ਜਵਾਬ ਹੀ ਨਹੀਂ ਹੈ ਕੋਈ। ਬਿਲਕੁਲ। ਤੇ ਤੁਸੀਂ, ਤੁਹਾਡਾ ਪਹਿਲੀ ਦਫਾ ਆਉਣ ਹੋਇਆ? ਮੇਰਾ ਪਹਿਲੀ ਦਫਾ ਆਣਾ ਹੈ ਜੀ। ਮੇਰਾ ਪਿਛੋਕੜ ਜਿਹੜਾ ਹੈਗਾ ਚੂਨਾ ਮੰਡੀ ਲਾਹੌਰ ਨਾਲ ਹੀ ਹੈਗਾ। ਅੱਛਾ ਜੀ। ਮੇਰੇ ਗ੍ਰੈਂਡਫਾਦਰ ਦਾ ਜਨਮ, ਮੇਰੇ ਪਿਤਾ ਜੀ ਦਾ ਜਨਮ ਵੀ ਇੱਥੇ ਹੈ। ਅੱਛਾ ਜੀ। ਤੇ ਜੋ ਸਾਡੇ ਬਜ਼ੁਰਗ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਉਹ ਤੋਪ ਸਾਜ਼ ਸੀਗੇ, ਤੋਪਾਂ ਦੀ ਢਲਾਈ ਕਰਦੇ ਸੀ। ਜਿਹੜੀ ਕਿ ਤੋਪ ਮੈਂ ਅਜਾਇਬ ਘਰ ਦੇ ਸਾਹਮਣੇ ਪਈ ਹੋਈ ਦੇਖ ਕੇ ਆਇਆ, ਉਹਦੀ ਫੋਟੋ ਲੈ ਕੇ ਆਇਆ। ਹਾਂਜੀ ਹਾਂਜੀ। ਕਿ ਮੈਨੂੰ ਲੱਗਦਾ ਕਿ ਉਹ ਸਾਡੇ ਬਜ਼ੁਰਗਾਂ ਨੇ ਬਣਾਈ ਹੋਈ ਹੈ। ਫਿਰ ਤਾਂ ਤੁਸੀਂ ਬਹੁਤ ਨੇੜੇ ਤੋਂ ਮਹਿਸੂਸ ਕਰਦੇ। ਇੰਡੀਆ ਦੇ ਵਿੱਚ ਜਿਹੜਾ ਹੈਗਾ ਸਾਨੂੰ ਅੱਜ ਤੋਪ ਸਾਜ਼ ਲਾਹੌਰ ਵਾਲੇ ਜਾਣ ਕੇ ਹੀ ਸਾਨੂੰ ਜਾਣਿਆ ਜਾਂਦਾ ਹੈ। ਕੀ ਬਾਤ ਹੈ। ਸਾਡੇ ਸਮਾਜ 'ਚ ਕਿਸੇ ਨੂੰ ਪੁੱਛ ਲਓ ਕਿ ਤੋਪ ਸਾਜ਼ ਲਾਹੌਰ ਵਾਲੇ ਕੌਣ ਨੇ, ਤੇ ਸਾਡੇ ਪਰਿਵਾਰ ਦਾ ਨਾਮ ਆਉਂਦਾ ਹੈ। ਅੱਛਾ, ਉੱਥੇ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ? ਅਸੀਂ ਗਾਜ਼ੀਆਬਾਦ, ਪਹਿਲਾਂ ਤੇ ਇੱਥੋਂ ਅਸੀਂ ਬਟਾਲਾ ਗਏ ਸੀ, ਡਿਸਟ੍ਰਿਕਟ ਗੁਰਦਾਸਪੁਰ। ਜੀ ਜੀ। ਉਹਦੇ ਬਾਅਦ ਅਸੀਂ ਯੂਪੀ ਗਾਜ਼ੀਆਬਾਦ ਸ਼ਿਫਟ ਹੋ ਗਏ। ਅੱਛਾ ਜੀ। ਹਾਂ, ਤੇ ਹੁਣ ਅਸੀਂ ਉੱਥੇ ਹੈਗੇ ਆ, ਤਕਰੀਬਨ ਸੰਨ 64 ਤੋਂ ਉੱਥੇ ਹੈਗੇ ਆ। ਠੀਕ ਹੈ, ਬਹੁਤ ਵਧੀਆ। ਤੇ ਇਹ ਪੂਰੇ ਪਰਿਵਾਰ ਦੇ ਵਿੱਚੋਂ ਮੈਨੂੰ ਇਹ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਕਿ ਮੈਂ ਇੱਥੇ ਆਇਆ, ਕਿਉਂਕਿ ਸਾਡੇ ਬਜ਼ੁਰਗ ਤੇ ਤਕਰੀਬਨ ਜਿੰਨੇ ਵੀ ਸੀ ਸਾਰੇ ਚਲੇ ਗਏ ਨੇ। ਹਾਂਜੀ ਹਾਂਜੀ। ਤੇ ਪਰਿਵਾਰ 'ਚੋਂ ਮੈਂ ਹੀ ਆ ਸੁਭਾਗਾ ਜੀ। ਆਪਣੇ ਆਪ ਨੂੰ ਤਾਂ ਬਹੁਤ ਹੀ ਆਨੰਦਮਈ ਤੁਸੀਂ ਦੇਖ ਰਹੇ ਹੋ ਕਿ ਅੱਖਾਂ 'ਚ ਅੱਥਰੂ ਆ ਗਏ ਨੇ ਕਿ ਇਸ ਧਰਤੀ ਨੂੰ ਨਮਨ ਕਰਕੇ ਕਿ ਸਾਡੇ ਬਜ਼ੁਰਗਾਂ ਦੀ ਧਰਤੀ ਹੈ। ਮੈਂ ਸਪੈਸ਼ਲ ਚੂਨਾ ਮੰਡੀ 4 ਘੰਟੇ ਬਿਤਾ ਕੇ ਆਇਆ। ਅੱਛਾ ਜੀ, ਬਹੁਤ ਵਧੀਆ। ਕਿਉਂਕਿ ਗੁਰੂ ਰਾਮਦਾਸ ਜੀ ਦਾ ਵੀ ਹਾਂਜੀ ਹਾਂਜੀ ਬਿਲਕੁਲ ਉੱਥੇ ਜਨਮ ਸਥਾਨ ਹੈ। ਤੇ ਮੈਂ ਜੰਡਿਆਲਾ ਗੁਰੂ ਰਹਿਣਾ ਹਾਂ ਨਾਨਕੇ, ਤੇ ਗੁਰੂ ਰਾਮਦਾਸ ਦੇ ਦਰ ਤੇ ਹਰ ਦੂਜੇ ਦਿਨ ਜਾਈਦਾ ਸੀ, ਤੇ ਹੁਣ ਵੀ ਜਾਣਾ ਹੀ ਆ। ਹਾਂਜੀ, ਜਿੱਦਾਂ ਤੁਸੀਂ ਆਪਣੇ ਇਤਿਹਾਸਿਕ ਪਿਛੋਕੜ ਦੱਸਿਆ, ਤੇ ਜਿਵੇਂ ਤੁਸੀਂ ਦੇਖ ਕੇ ਆਏ ਹੋ, ਇਹ ਫੀਲ ਕਰਨਾ ਤੇ ਬੜਾ ਬਹੁਤ ਵੱਡੀ ਗੱਲ ਹੈ। ਬਿਲਕੁਲ ਜੀ, ਬਿਲਕੁਲ। ਮੈਂ ਕਹਿੰਦਾ ਮੇਰੀ ਫੈਮਿਲੀ ਇਸ ਟਾਈਮ 150 ਪਰਿਵਾਰ ਜੀ ਆ ਸੀ। ਔਰ ਉੱਪਰ ਵਾਲੇ ਨੇ, ਗੁਰੂ ਨਾਨਕ ਨੇ, ਮੇਰਾ ਖਿਆਲ ਹੈ ਕਿ ਮੈਨੂੰ ਹੀ ਇਹ ਸਮਾਂ ਬਖਸ਼ਿਆ ਕਿ ਮੈਂ ਆਇਆ ਹੈਗਾ। ਔਰ ਉਮੀਦ ਹੈ ਕਿ ਮੈਂ ਜਾ ਕੇ ਹੁਣ ਬਾਕੀਆਂ ਨੂੰ ਵੀ ਕਹਾਂਗਾ ਕਿ ਬਈ ਜਾਣਾ ਜ਼ਰੂਰ ਹੈਗਾ ਉੱਥੇ। ਜੀ ਜੀ ਬਿਲਕੁਲ। ਬਾਕੀ ਇੰਤਜ਼ਾਮ ਬਹੁਤ ਵਧੀਆ, ਲੇਕਿਨ ਇਹ ਹੈ ਕਿ ਥੋੜੀ ਬਹੁਤ ਰਹਿ ਜਾਂਦੀ ਹੈ ਕਮੀ। ਹਾਂਜੀ ਹਾਂਜੀ। ਲੇਕਿਨ ਜੋ ਇਹ ਸਾਨੂੰ ਦਿਨ ਵੇਖਣ ਨੂੰ ਮਿਲੇ ਨੇ, ਉਹਦੇ ਅੱਗੇ ਕਮੀ ਕੁਝ ਵੀ ਨਹੀਂ ਹੈਗੀ। ਹਾਂਜੀ ਬਿਲਕੁਲ। ਔਰ ਖਾਸ ਕਰ ਅਸੀਂ ਧੰਨਵਾਦ ਕਰਾਂਗੇ ਰਮੇਸ਼ ਅਰੋੜਾ ਜੀ ਦਾ, ਜੀ ਜੀ, ਔਰ ਚੀਫ ਮਿਨਿਸਟਰ ਪੰਜਾਬ ਦਾ, ਔਰ ਪਾਕਿਸਤਾਨ ਗਵਰਨਮੈਂਟ ਦਾ, ਜਿਨ੍ਹਾਂ ਨੇ ਕਿ ਸਾਨੂੰ ਸਮਝ ਲਓ ਕਿ ਇਹੋ ਜਿਹੀ ਸਿਕਿਉਰਿਟੀ ਸਾਨੂੰ ਹਿੰਦੁਸਤਾਨ 'ਚ ਨਹੀਂ ਮਿਲ ਸਕਦੀ ਜੋ ਕਿ ਸਾਨੂੰ ਇੱਥੇ ਮਿਲੀ ਹੈ। ਔਰ ਕੋਈ ਦਿੱਕਤ ਨਹੀਂ, ਬੰਦਸ਼ਾਂ ਹੁੰਦੀਆਂ ਹੈ ਔਰ ਸਾਡੇ ਵਾਸਤੇ ਹੀ ਨੇ, ਜਿਹੜਾ ਕਿ ਸਾਨੂੰ ਬਿਲਕੁਲ ਇਹਨਾਂ ਨੇ ਸੇਫ ਦਾਇਰੇ ਦੇ ਅੰਦਰ ਰੱਖਿਆ। ਔਰ ਠੀਕ ਹੈ, ਥੋੜਾ ਬਹੁਤ ਅਕੋਮੋਡੇਸ਼ਨ ਦਾ ਹੋਇਆ, ਕਿਉਂਕਿ ਇੱਥੇ ਬਿਲਡਿੰਗਾਂ ਬਣਾਉਣੀਆਂ ਵੀ ਕਿਹੜੀਆਂ ਸੌਖੀਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਕਰਦੇ ਹਾਂ ਕਿ ਅਰੋੜਾ ਜੀ ਬਹੁਤ ਕੁਝ ਬਣਾਉਣਗੇ, ਜਿਸ ਤਰ੍ਹਾਂ ਕਿ ਗਵਰਨਮੈਂਟ ਦੇ ਨਾਲ ਹੁਣੇ ਹੈਗੇ ਨੇ। ਜੀ ਜੀ, ਹਾਂਜੀ। ਮੈਂ ਤੁਹਾਡੀ ਗੱਲ ਵਧਾਉਂਦਾ ਚੱਲਾਂ, ਸਾਡੇ ਇੱਥੇ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਕਿ 20 ਗੁਰੂ ਧਾਮ ਹੋਰ। ਹਾਂ, ਨਹੀਂ, ਹੁਣੇ ਅਨਾਉਂਸਮੈਂਟ ਹੋਈ ਹੈ। ਹਾਂਜੀ, ਅਰੋੜਾ ਜੀ ਨੇ ਕਿਹਾ ਸੀਗਾ ਗੁਰਦੁਆਰਾ ਸਾਹਿਬ ਵੀ ਕਿ ਤਕਰੀਬਨ 48 ਗੁਰੂ ਧਾਮ ਨੇ, ਜਿਨ੍ਹਾਂ ਦੇ ਵਿੱਚੋਂ 20 ਦੇ ਬਹੁਤ ਜਲਦੀ ਹੋ ਰਹੇ ਨੇ। ਹਾਂਜੀ, ਬਹੁਤ। ਔਰ ਮੇਰਾ ਖਿਆਲ ਵਿਦਿਨ ਦਿਸ ਈਅਰ ਹੀ ਹੋ ਰਹੇ ਨੇ। ਹਾਂਜੀ ਹਾਂਜੀ। ਹਾਂ, ਤੇ ਬਾਕੀ ਵੀ ਹੌਲੀ ਹੌਲੀ ਹੋਣਗੇ। ਬਹੁਤ ਧੰਨਵਾਦ ਜੀ, ਧੰਨਵਾਦ ਤੁਹਾਡੇ ਵਿਚਾਰਾਂ ਦਾ। ਮੈਂ ਪੂਰੇ ਪਾਕਿਸਤਾਨ ਦੇ ਆਵਾਮ ਨੂੰ ਜਿਹੜਾ ਨਾ ਸ਼ੁਕਰੀਆ ਅਦਾ, ਯਾਨੀ ਕਿ ਉਹ ਅਲਫਾਜ਼ ਹੀ ਨਹੀਂ ਹੈਗੇ ਕਿ ਜਿਨ੍ਹਾਂ ਨਾਲ ਕੀਤਾ ਜਾਏ। ਧੰਨਵਾਦ ਜੀ, ਧੰਨਵਾਦ ਤੁਹਾਡਾ। ਭਾਈ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਬਜ਼ੁਰਗ ਵੀ ਇੱਥੇ ਗੁਜਰਾ ਵਾਲੇ ਦੇ ਹੋਏ ਵੇ। ਅੱਛਾ ਜੀ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜੰਪਾਲ ਉੱਥੋਂ ਦਾ। ਸਾਡੇ ਪਿਤਾ ਜੀ, ਸਾਡੇ ਦਾਦਾ ਜੀ ਹਵੇਲਾ ਸਿੰਘ ਜੀ, ਉਹ ਹਾਲੀ ਵੀ ਹਵੇਲੀ ਹੈ ਇੱਥੇ ਗੁਜਰਾ ਵਾਲੇ। ਜੀ ਜੀ, ਹਾਂਜੀ ਹੈਗੀ ਇਮਨਾਬਾਦ ਕੋਲ। ਹਾਂਜੀ ਹਾਂਜੀ ਹਾਂਜੀ, ਮੈਂ ਕਵਰ ਕਰਕੇ ਆਇਆ। ਤੇ ਅਸੀਂ ਉਹਨੂੰ ਵੇਖਣ ਦੀ ਸਾਡੀ ਬੜੀ ਇੱਛਾ ਸੀ। ਜੀ ਜੀ। ਤੇ ਅਸੀਂ ਇੱਥੇ ਬੰਦਿਆਂ ਨੂੰ ਫੋਨ ਵੀ ਕੀਤਾ ਸੀ, ਮਗਰ ਉਹ ਆ ਨਹੀਂ ਪਾਏ। ਜੀ ਜੀ, ਕੋਈ ਕੰਮ ਪੈ ਗਿਆ ਉਹਨਾਂ ਨੂੰ। ਤੇ ਅਸੀਂ ਇੱਥੇ ਆ ਕੇ ਬੜਾ ਹੀ ਖੁਸ਼ ਹੋਏ ਹਾਂ। ਮਤਲਬ ਇੰਨੀ ਖੁਸ਼ੀ ਹੋਈ ਹੈ, ਅਸੀਂ ਕਦੀ
ਸੋਚ ਨਹੀਂ ਸਕਦੇ ਸੀ। ਅੱਛਾ ਜੀ 10 ਦਿਨ ਦਾ ਜਿਹੜਾ ਤੁਹਾਡੀ ਯਾਤਰਾ ਦਾ ਟੂਰ ਸੀਗਾ ਬਹੁਤ ਵਧੀਆ ਲੱਗਿਆ ਤੇ ਜਦੋਂ ਕੱਲ ਤੁਸੀਂ ਵਾਪਸ ਜਾਣਾ ਕੀ ਮਹਿਸੂਸ ਕਰਦੇ ਹੋ? ਅਸੀਂ ਮਹਿਸੂਸ ਇਹ ਕਰ ਰਹੇ ਕਿ ਅਸੀਂ ਥੋੜੇ ਦਿਨ ਹੋਰ ਰੁਕੀਏ ਇੱਥੇ ਇੰਨੀ ਸਾਨੂੰ ਖੁਸ਼ੀ ਹੋ ਰਹੀ ਹੈ ਇੱਥੇ ਆਉਣ ਦੀ। ਬਿਲਕੁਲ ਜੀ ਤੁਸੀਂ ਜਦੋਂ ਜਾਂਦੇ ਹੋ ਸਾਡਾ ਤਾਂ ਮੇਰਾ ਸੁਣਿਆ ਕਰ ਜਾਂਦੇ ਹੋ। ਅਸੀਂ ਤੇ ਕਹਿੰਦੇ ਸਾਡਾ ਆਪ ਜੀ ਨਹੀਂ ਕਰਦਾ ਗੁਰੂ ਘਰ ਆਉਣ ਨੂੰ 2-3 ਦਿਨ ਅਸੀਂ ਅੱਜ ਦਾ ਪ੍ਰੋਗਰਾਮ ਦੇਖ ਕੇ ਨਾ ਸਾਡੀ 8 ਦਿਨ ਦੀ ਥਕਾਵਟ ਜਿਹੜੀ ਹੈ ਨਾ ਉਹ ਖਤਮ ਹੋ ਗਈ ਹੈ। ਕੀ ਬਾਤ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਉਹ ਫੀਲਿੰਗ ਜਿਹੜੀਆਂ ਦੱਸ ਰਹੇ ਹੋ ਬਿਲਕੁਲ ਜੀ ਬਿਲਕੁਲ ਬਿਆਨ ਨਹੀਂ ਕੀਤੀ ਜਾ ਸਕਦੀਆਂ ਜੋ ਸਤਿਕਾਰ ਇੱਥੇ ਮਿਲਿਆ ਹੈਗਾ। ਉਮੀਦ ਕਰਦਾ ਔਰ ਉਮੀਦ ਕਰਦੇ ਹਾਂ ਕਿ ਬਿਲਕੁਲ ਗੁਰੂ ਨਾਨਕ ਦੇਵ ਜੀ ਫਿਰ ਸਾਨੂੰ ਇੱਥੇ ਬੁਲਾਣ ਆਈਏ ਔਰ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਭੇਜੀਏ ਜੀ ਜੀ ਜ਼ਰੂਰ ਕਿਉਂਕਿ ਪਰਿਵਾਰ ਵੱਡਾ ਹੈ ਸਾਰਿਆਂ ਨੂੰ ਭੇਜੀਏ ਹੌਲੀ ਹੌਲੀ ਕਿ ਸਾਡੇ ਪੁਸ਼ਤੈਨੀ ਜਗ੍ਹਾ ਹੈਗੀ ਹੈ ਦੇਖ ਕੇ ਜਾਣ। ਜੀ ਜੀ ਬਿਲਕੁਲ ਬਿਲਕੁਲ ਤੁਸੀਂ ਇਮੋਸ਼ਨਲ ਵੀ ਹੋ ਗਏ ਭਾਵੁਕ ਹੋ ਗਏ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਨਾ ਲੈ ਕੇ ਬਿਲਕੁਲ ਬਿਲकुल ਹਾਂਜੀ ਮਾਤਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਐਡ ਕਰਨਾ ਚਾਹੋਗੇ ਕੋਈ ਗੱਲਬਾਤ ਜਿਹੜੀ ਵਧੀਆ ਲੱਗੀ ਹੋਵੇ ਤੁਹਾਨੂੰ? ਬਹੁਤ ਹੀ ਅੱਛਾ ਲੱਗਿਆ ਇੱਥੇ ਬਈ ਆ ਕੇ ਪਾਕਿਸਤਾਨ ਬਹੁਤ ਅੱਛਾ ਲੱਗਾ ਸੀ। ਅਸੀਂ ਗੀਤਾਂ ਦੇ ਵਿੱਚ ਅਕਸਰ ਸੁਣਦੇ ਆ ਉੱਥੇ ਨਾ ਉਧਰ ਦੇ ਕਹਿੰਦੇ ਕਿ ਸੂਟ ਬਹੁਤ ਵਧੀਆ ਪਾਕਿਸਤਾਨ ਦੇ ਲਾਈਕ ਕਰਦੇ ਜੁੱਤੀਆਂ ਬਹੁਤ ਲਾਈਕ ਕਰਦੇ ਤੁਸੀਂ ਕੀਤੀ ਸ਼ੋਪਿੰਗ ਉਹਨਾਂ ਦੀ? ਸ਼ੋਪਿੰਗ ਥੋੜੀ ਬਹੁਤੀ ਕੁਰਤਾ ਪਜਾਮਾ ਖਰੀਦਿਆ ਥੋੜੀ ਬਹੁਤੀ ਕੀਤੀ ਸ਼ੋਪਿੰਗ। ਬਹੁਤ ਵਧੀਆ ਜੀ ਤੁਹਾਨੂੰ ਵੈਲਕਮ ਹੈ ਤੁਸੀਂ ਇਦਾਂ ਹੀ ਪਾਕਿਸਤਾਨ ਦੀ ਧਰਤੀ ਤੇ ਆਉਂਦੇ ਰਹੋ ਤੇ ਸਾਨੂੰ ਦਰਸ਼ਨ ਦਿੰਦੇ ਰਹੋ ਕਿਉਂਕਿ ਸਾਡੀਆਂ ਰੌਣਕਾਂ ਤੁਹਾਡੇ ਨਾਲ ਵਸਦੀਆਂ ਨੇ। ਹਾਂਜੀ ਬੱਚੇ ਜ਼ਰੂਰ ਆਣਗੇ। ਵਜਦੇ ਉਹ ਕੱਸ ਕੇ ਲੰਗੋਟ ਆਏ ਸ਼ੇਖ ਗੱਜ ਗਏ ਉਹ ਲਿਸ਼ਕ ਦੇ ਪਿੰਡ ਗੁੰਨੇ ਹੋਏ ਦਿਲ ਦੇ ਭਾਰਤ ਨੂੰ ਛਾਨਾ ਨਾਲ ਡੰਡ ਪੈਣ ਦੇ ਗੁਰੂ ਪੰਜਾਬ ਦਾ ਕਬੱਡੀ ਪਾਗਲਾ ਮਾਰਦਾ ਦਮਮ ਜੱਟ ਮਾਰਦਾ ਦਮਮ ਜੱਟ ਨੇ ਲਿਆ ਗਿਆ ਮਾਰਦਾ ਦਮਮ ਜੱਟ ਨੇ ਲਿਆ ਗਿਆ ਮਿੱਤਰ ਵਜ਼ਾ ਕੀ ਮਾਰਨਾ ਮੈਂ ਨਾ ਅੱਛਾ ਭਾਈ ਸਾਹਿਬ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਵਿਸਾਖੀ ਮਨਾਉਣ ਵਾਸਤੇ ਆਏ ਹੋ ਪਹਿਲੀ ਦਫਾ ਆਏ ਹੋ? ਜੀ ਜੀ ਬਿਲਕੁਲ ਪਹਿਲੀ ਵਾਰ ਆਇਆ ਵੀਰ ਜੀ ਪੰਜਾਬ ਦੇ ਮਲੇਰਕੋਟਲਾ ਸਾਹਿਬ ਤੋਂ ਆਇਆ। ਅੱਛਾ ਜੀ ਤੇ ਜਦੋਂ ਤੁਸੀਂ ਆਏ ਸੀ ਪਾਕਿਸਤਾਨ ਦੀ ਧਰਤੀ ਤੇ ਉਦੋਂ ਕਿਵੇਂ ਫੀਲ ਕਰ ਰਹੇ ਤੇ ਹੁਣ ਜੋ ਤੁਸੀਂ ਕੱਲ ਜਾ ਰਹੇ ਹੋ ਤੇ ਕੀ ਫੀਲ ਕਰ ਰਹੇ ਹੋ? ਦੇਖੋ ਜੀ ਸਾਨੂੰ ਪਹਿਲੀ ਤਾਂ ਗੱਲ ਵੱਖਰਾ ਕੁਝ ਨਹੀਂ ਲੱਗਿਆ ਸਾਰਾ ਕੁਝ ਆਪਣਾ ਬੋਲੀ ਆਪਣੀ ਲੋਕ ਆਪਣੇ ਤੇ ਇੱਥੋਂ ਦੀ ਆਵਾਮ ਨੇ ਸਾਨੂੰ ਬੜੀ ਮੁਹੱਬਤ ਦਿੱਤੀ ਆ ਤੇ ਦੂਸਰੀ ਗੱਲ ਇੱਥੋਂ ਦੀ ਸਰਕਾਰ ਦੀ ਕਰਾਂ ਉਹਨਾਂ ਨੇ ਬਹੁਤ ਹੀ ਪੁਖਤਾ ਇੰਤਜ਼ਾਮ ਕੀਤੇ ਹੋਇਆ ਗੱਲ ਸਿਕਿਉਰਿਟੀ ਦੀ ਹੋਵੇ ਰਹਿਣ ਸਹਿਣ ਦੀ ਹੋਵੇ ਬੜੇ ਵਧੀਆ ਪ੍ਰਬੰਧ ਨੇ ਬੜਾ ਵਧੀਆ ਲੱਗ ਰਿਹਾ ਜੀ ਜੀ। ਅੱਛਾ ਮੈਂ ਇੱਕ ਗੱਲ ਖੁਸ਼ ਵੀ ਹੋਇਆ ਤੁਹਾਨੂੰ ਦੇਖ ਕੇ ਤੁਹਾਡਾ ਕਾਲਾ ਦਾੜਾ ਦੇਖ ਕੇ ਖੁਸ਼ ਹੋਇਆ ਕਿ ਸਾਡੇ ਵਿੱਚ ਨਾ ਇੱਕ ਯੂਥ ਵੀ ਹੈਗੇ ਨੇ ਨਾ ਯੰਗ ਵੀ ਅਸੀਂ ਜਦੋਂ ਵੀ ਦੇਖਦੇ ਹਾਂ ਕਿ ਭਾਰਤ ਦੇਸ਼ ਤੋਂ ਸੰਗਤਾਂ ਆਉਂਦੀਆਂ ਉਹਨਾਂ ਦੇ ਵਿੱਚ ਜਿਹੜੇ ਜ਼ਿਆਦਾ ਬਜ਼ੁਰਗ ਜ਼ਿਆਦਾ ਉਮਰ ਦੇ ਬਜ਼ੁਰਗ ਆ ਉਹੀ ਦੇਖਣ ਨੂੰ ਮਿਲਦੇ ਨੇ ਤੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਇਹ ਪਹਿਲਾਂ ਵੀਰ ਜੀ ਇੱਕ ਧਾਰਨਾ ਬਣੀ ਹੋਈ ਸੀ ਉੱਧਰ ਕਿ ਜਿਹਦਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਉਹਨੂੰ ਮੁੜ ਕੇ ਕਿਸੇ ਹੋਰ ਕੰਟਰੀ ਦਾ ਵੀਜ਼ਾ ਨਹੀਂ ਮਿਲਣਾ ਕੈਨੇਡਾ ਅਮਰੀਕਾ ਇੰਗਲੈਂਡ ਦਾ ਵੀਜ਼ਾ ਨਹੀਂ ਮਿਲਣਾ ਜਦ ਕਿ ਹੁਣ ਨੌਜਵਾਨ ਜਾਗਰੂਕ ਹੋ ਗਏ ਨੇ ਉਹ ਇਸ ਗੱਲ ਨੂੰ ਸਮਝ ਰਹੇ ਨੇ। ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪਾਸਪੋਰਟ ਇੱਥੇ ਆਉਣ ਖਾਤਰ ਬਣਵਾਇਆ 2 ਸਾਲ ਪਾਸਪੋਰਟ ਬਣੇ ਨੂੰ ਹੋਏ ਨੇ ਔਰ ਪਹਿਲਾ ਵੀਜ਼ਾ ਮੇਰਾ ਪਾਕਿਸਤਾਨ ਦਾ ਲੱਗਿਆ ਪਾਸਪੋਰਟ। ਬਹੁਤ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਪੂਰੀ ਦੁਨੀਆ ਘੁੰਮੋ ਔਰ ਜਿਹੜੀ ਹੈ ਮੈਂਟੈਲਿਟੀ ਬਣੀ ਹੋਈ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਜਾਓਗੇ ਉੱਥੋਂ ਦਾ ਵੀਜ਼ਾ ਲੱਗ ਗਿਆ ਤੇ ਕਿਸੇ ਹੋਰ ਦਾ ਨਹੀਂ ਲੱਗਣਾ। ਮੇਰੀ ਇੱਕ ਮੰਨਣਾ ਮੇਰਾ ਕਹਿਣਾ ਹੈ ਕਿ ਸਭ ਤੋਂ ਔਖਾ ਵੀਜ਼ਾ ਗੁਰੂ ਨਾਨਕ ਦੇ ਘਰ ਦਾ ਲੱਗਣਾ ਹੈ ਜੇ ਉਹਦਾ ਲੱਗ ਗਿਆ ਤਾਂ ਦੁਨੀਆ ਦੇ ਹਰ ਕੋਨੇ ਦਾ ਲੱਗ ਜਾਣਾ। ਬਿਲਕੁਲ ਜੇ ਮੰਨ ਲਓ ਕਿਸੇ ਹੋਰ ਕੰਟਰੀ ਦਾ ਨਹੀਂ ਵੀ ਲੱਗਦਾ ਤਾਂ ਬਾਬੇ ਨਾਨਕ ਦੇ ਦਰ ਤੋਂ ਵੱਡਾ ਹੈ ਹੀ ਕੁਝ ਨਹੀਂ। ਦੂਸਰੀ ਗੱਲ ਮੈਂ ਵੇਖ ਕੇ ਹੈਰਾਨ ਹੁੰਨਾ ਜੋ ਹੁਣ ਗੁਰਦੁਆਰਾ ਸਾਹਿਬ ਵੇਖੇ ਨੇ ਸਾਡਾ ਜਿਹੜਾ ਇਤਿਹਾਸ ਆ ਅਸੀਂ ਪੜ੍ਹਿਆ ਹੁਣ ਤੱਕ ਸਾਡਾ ਬਹੁਤਾ ਇਤਿਹਾਸ ਇਸ ਪਾਸੇ ਆ। ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਸਾਡੇ ਸਿੰਘ ਸਿੰਘਣੀਆਂ ਇੱਥੇ ਸ਼ਹੀਦ ਹੋਏ ਨੇ ਗੁਰੂ ਅਰਜਨ ਸਾਹਿਬ ਜੀ ਦਾ ਆਪਣੇ ਸ਼ਹੀਦੀ ਸਥਾਨ ਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਆ ਮੀਰ ਮਨੂੰ ਦਾ ਜੋ ਇਤਿਹਾਸ ਆ ਜੋ ਉਹਨੇ ਤਸੀਹੇ ਦਿੱਤੇ ਨੇ ਉਹ ਇੱਥੇ ਪਾਕਿਸਤਾਨ ਦੇ ਵਿੱਚ ਆ ਹੋਰ ਤੇ ਹੋਰ ਬਾਬੇ ਨਾਨਕ ਦਾ ਜਨਮ ਦਿਨ ਵੀ ਪਾਕਿਸਤਾਨ ਦੇ ਵਿੱਚ ਆ ਜਿਹੜਾ ਜੋਤੀ ਜੋਤ ਸਮਾਏ ਨੇ ਉਹ ਵੀ ਪਾਕਿਸਤਾਨ ਦੇ ਮਤਲਬ ਜਿਹੜੀ ਸਿੱਖੀ ਦੀ ਸ਼ੁਰੂਆਤ ਆ ਉਹ ਵੀ ਪਾਕਿਸਤਾਨ ਤੋਂ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੋਤੀ ਜੋਤ ਦਿਵਸ ਹੈ ਉਹਨਾਂ ਦੇ ਸੰਤਾਪ ਤੋਂ ਜਾਣ ਦੀ ਉਹ ਵੀ ਇੱਥੇ ਹੀ ਹੈ ਉਹ ਵੀ ਇੱਥੇ ਹੀ ਹੋ ਰਿਹਾ ਬਿਲਕੁਲ। ਅੰਕਲ ਜੀ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਆਨੰਦ ਹੋਇਆ ਇਹਨਾਂ ਦੇ ਨਾਲ ਘੁੰਮਿਆ ਫਿਰ ਇਹਨਾਂ ਸਾਨੂੰ ਸਭ ਸਮਝਾਇਆ ਯੰਗ ਆ ਜੀ ਜੀ ਬਾਕੀ ਬਹੁਤ ਆਨੰਦ ਆ ਬਹੁਤ ਖੁਸ਼ ਹੋਏ ਜੀ ਜੀ ਸਹੀ ਤੇ ਤੁਸੀਂ ਵੀ ਪਹਿਲੀ ਦਫਾ ਆਏ ਹੋ? ਹਾਂਜੀ ਠੀਕ ਹੈ 70 ਸਾਲ ਉਮਰ ਹੋ ਗਈ ਆ ਪਹਿਲਾ ਚਾਂਸ ਮਿਲਿਆ। ਅੱਛਾ ਜੀ ਤੇ ਉਹ ਕਿਵੇਂ ਲੱਗ ਰਿਹਾ ਤੇ ਘਰ ਜਾ ਕੇ ਕਿਵੇਂ ਦੱਸੋਗੇ ਕਿ ਕਿਵੇਂ ਦਾ ਸੀ ਪਾਕਿਸਤਾਨ? ਵੇਖੋ ਨਾ ਸਾਨੂੰ ਉੱਥੇ ਉੱਪਰ ਲੱਗਾ ਤੇ ਨਾ ਇੱਥੇ ਸੇਮ ਲੱਗਿਆ ਜਿਸ ਤਰ੍ਹਾਂ ਹਿੰਦੁਸਤਾਨ 'ਚ ਫਿਰਦੇ ਉਹਦੇ ਨਾਲ ਸਗੋਂ ਵੱਧ ਇਤਮਾਨ ਮਿਲਿਆ। ਅੱਛਾ ਜੀ ਉਹਦੇ ਨਾਲ ਜ਼ਿਆਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮਤਲਬ ਆਪਾਂ ਇਹ ਨਹੀਂ ਵਡਿਆ ਕਹਿੰਦੇ ਆਏ
ਐਕਚੁਅਲੀ ਇੱਥੇ ਮਾਣ ਸਤਿਕਾਰ ਵੱਧਦਾ ਸਿੱਖਾਂ ਦਾ ਇੱਥੇ। ਅੱਛਾ ਜੀ, ਚਲੋ ਜੀ, ਪਰਮਾਤਮਾ ਕਿਰਪਾ ਕਰਨ, ਤੁਸੀਂ ਹਰ ਸਾਲ ਆਉਂਦੇ ਰਹੋ ਤੇ ਹਰ ਸਾਲ ਸਾਨੂੰ ਦਰਸ਼ਨ ਦਿੰਦੇ ਰਹੋ। ਸਾਡੇ ਖੁੱਲੇ ਦਰਸ਼ਨ ਹੁੰਦੇ ਰਹਿਣ। ਹਾਂਜੀ ਬਿਲਕੁਲ, ਮਹਾਰਾਜ ਕਿਰਪਾ ਕਰੇ, ਕਿਹੜੀ ਕਿਰਪਾ ਕਰਨੀ ਉਹ ਕਰੇਗਾ। ਜੀ ਜੀ ਜੀ। ਇੱਕ ਗੱਲ ਵੀਰ ਜੀ ਮੈਂ ਹੋਰ ਕਹਿਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੋਵੇਂ ਹੀ ਸਰਕਾਰਾਂ ਨੂੰ, ਇੱਕ ਜਿਹੜਾ ਕਰਤਾਰਪੁਰ ਦਾ ਲਾਂਘਾ ਬੰਦ ਪਿਆ ਉਹ ਖੁੱਲ੍ਹਣਾ ਚਾਹੀਦਾ, ਚਾਹੇ ਉਸ ਪਾਸੇ ਤੋਂ ਆ ਚਾਹੇ ਇਸ ਪਾਸੇ ਤੋਂ ਆ। ਦੂਸਰੀ ਗੱਲ, ਜਿਸ ਤਰ੍ਹਾਂ ਹੁਣ ਅਸੀਂ ਵੀਜ਼ਾ ਲੈ ਕੇ ਆਉਂਦੇ ਆ ਤਾਂ ਇਹਦੇ ਲਈ ਇੱਕ ਤਰ੍ਹਾਂ ਦੇ ਖੁੱਲ੍ਹੇ ਦਰਸ਼ਨਦਾਰ ਹੋਣੇ ਚਾਹੀਦੇ। ਜਿਸ ਤਰ੍ਹਾਂ ਕਰਤਾਰਪੁਰ ਐਂਟਰੀ ਹੁੰਦੀ ਆ, ਰਜਿਸਟ੍ਰੇਸ਼ਨ ਹੁੰਦੀ ਆ, ਸਿਰਫ ਉਹ ਹੋਵੇ ਜਿਹੜੀ ਵੀਜ਼ੇ ਦੀ ਸ਼ਰਤ ਆ। ਮੈਂ ਇਹ ਚਾਹੁੰਦਾ ਦੋਵੇਂ ਸਰਕਾਰਾਂ ਤੋਂ ਕਿ ਖਤਮ ਹੋਣੀ ਚਾਹੀਦੀ ਆ। ਬਿਲਕੁਲ ਜੀ ਬਿਲਕੁਲ, ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪਾਕਿਸਤਾਨ ਦੀ ਧਰਤੀ ਤੇ ਜਦੋਂ ਦਰਸ਼ਨ ਕਰਨ ਨਾਲ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਜਾਂ ਦਿੱਕਤ ਨਾ ਹੋਵੇ ਤੇ ਜਿਵੇਂ ਸੰਗਤਾਂ ਇੱਧਰੋਂ ਜਾਣ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਹੋਵੇ। ਸਾਡੇ ਨਾਲ ਹੋਰ ਅੰਕਲ ਜੀ ਮੌਜੂਦ ਹੈ। ਅੰਕਲ ਜੀ, ਤੁਸੀਂ ਕਿਵੇਂ ਦਾ ਫੀਲ ਕਰ ਰਹੇ ਹੋ? ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ, ਬਹੁਤ ਸੇਵਾ ਕਰ ਰਹੀ ਹੈ ਜੀ ਇੱਥੇ ਦੀ ਸੰਗਤ। ਅੱਛਾ ਜੀ, ਤੁਸੀਂ ਵੀ ਸਾਰਾ ਪ੍ਰਸ਼ਾਸਨ ਬਹੁਤ ਸੇਵਾ ਕਰ ਰਿਹਾ ਜੀ। ਪਹਿਲੀ ਦਫਾ ਆਉਣ ਹੋਇਆ ਤੁਹਾਡਾ? ਹਾਂ ਜੀ, ਪਹਿਲੀ ਵਾਰੀ ਆਏ ਹਾਂ ਜੀ। ਅੱਛਾ ਜੀ, ਉਹ ਜਿਹੜੀ ਗੱਲ ਅਸੀਂ ਸਾਰੇ ਜਿੰਨੇ ਵੀ ਵੀਰਾਂ ਨਾਲ ਗੱਲ ਕੀਤੀ, ਬਜ਼ੁਰਗਾਂ ਨਾਲ ਗੱਲ ਕੀਤੀ, ਇੱਕ ਗੱਲ ਸਾਨੂੰ ਦੇਖਣ ਨੂੰ ਮਿਲਦੀ ਹੈ, ਕਹਿੰਦੇ ਆ ਕਿ ਇਹ ਗੱਲ ਉੱਥੇ ਬਣਾਈ ਗਈ ਹੈ ਕਿ ਜੇ ਪਾਕਿਸਤਾਨ ਦੀ ਧਰਤੀ ਤੇ ਨਹੀਂ ਆਉਂਦੇ ਹੋ ਤੁਸੀਂ ਤਾਂ ਇੱਥੇ ਦਾ ਵੀਜ਼ਾ ਲੱਗਦਾ, ਕਿਸੇ ਹੋਰ ਕੰਟਰੀ ਦਾ ਨਹੀਂ ਲੱਗਦਾ। ਤੁਹਾਨੂੰ ਵੀ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਸੀਗਾ? ਨਹੀਂ, ਪਾਉਂਦੇ ਤਾਂ ਹੈਗੇ ਨੇ, ਪਰ ਸਾਨੂੰ ਤਾਂ ਆਉਣਾ ਸੀ, ਭਾਵੇਂ ਵੀਜ਼ਾ ਲੱਗੇ ਜਾਏ ਨਾ ਲੱਗੇ, ਇੱਥੇ ਦਾ ਹੀ ਲਵਾਉਣਾ ਸੀ ਇਸ ਤਾਂ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਵੇਂ ਵੀਰ ਜੀ ਨੇ ਆਖਿਆ ਨਾ ਕਿ ਉਹਨਾਂ ਨੇ ਪਾਸਪੋਰਟ ਆਪਣਾ ਪਾਕਿਸਤਾਨ ਆਉਣ ਵਾਸਤੇ ਬਣਾਇਆ, ਮੈਂ ਵੀ ਆਪਣਾ ਜਿਹੜਾ ਪਾਸਪੋਰਟ ਹੈ ਨਾ, ਕਿਹਾ ਕਿ ਪਹਿਲਾ ਵੀਜ਼ਾ ਇੰਡੀਆ ਦਾ ਲਵਾਉਣਾ, ਉਸ ਤੋਂ ਬਾਅਦ ਕਿਤੇ ਹੋਰ ਜਾ। ਮੈਂ ਵੀ ਲੱਗਿਆ ਨਹੀਂ, ਹਜੇ ਅਰਦਾਸ ਕਰਦੇ ਆ ਕਿ ਸਾਡਾ ਵੀ ਲੱਗੇ। ਇੱਥੇ ਵਾਸਤੇ ਵੀ ਪਾਸਪੋਰਟ ਬਣਾਏ, ਪਹਿਲਾਂ ਕਰਤਾਰਪੁਰ ਸਾਹਿਬ ਆਏ ਸੀ ਜਦੋਂ ਕੈਰੀਡੋਰ ਖੁੱਲ੍ਹਾ ਸੀ, ਹੁਣ ਇੱਥੇ ਦਾ ਵੀ ਚੱਲੇਗਾ, ਹੁਣ ਇੱਥੇ ਆ ਗਏ। ਵਾ ਇੱਥੇ ਵਾਸਤੇ ਆਪਾਂ ਨੂੰ ਵਰਤਣਾ, ਫੇਰ ਦੁਬਾਰਾ ਦੇਖਾਂਗੇ, ਇੱਥੇ ਫੇਰ ਆ ਜਾਣਗੇ। ਬਹੁਤ ਵਧੀਆ, ਅਸੀਂ ਤਾਂ ਕਹਿੰਦੇ, ਮੈਂ ਤੁਹਾਨੂੰ ਦੱਸਦਾ, ਜਦੋਂ ਸੰਗਤਾਂ ਆਉਂਦੀਆਂ ਨਾ, ਸਾਡੀ ਰੌਣਕਾਂ ਤੁਹਾਡੇ ਨਾਲ ਹੈ। ਜਦੋਂ ਤੁਸੀਂ ਇੱਥੋਂ ਜਾਂਦੇ ਹੋ ਨਾ ਤੇ ਸਾਡਾ ਮਨ ਵੀ ਉਦਾਸ ਹੋ ਜਾਂਦਾ। ਸਾਨੂੰ ਵੀ ਕਈ ਦਿਨ ਤੇ ਸਾਡਾ ਗੁਰੂ ਘਰ ਆਉਣ ਨੂੰ ਦਿਲ ਨਹੀਂ ਕਰਦਾ ਕਿ ਸੰਗਤਾਂ ਨਹੀਂ ਹੈਗੀਆਂ। ਨਾ, ਬਹੁਤ ਪਿਆਰ ਕਰਦੇ ਆ ਜੀ ਤੁਸੀਂ ਇੱਥੇ ਦੀ ਸੰਗਤ, ਬਹੁਤ ਸੇਵਾ ਕਰ ਰਹੇ ਜੀ। ਹੁਣ ਇਹ ਤੋਂ ਵੱਧ ਕੀ ਕਹੀਏ, ਬਹੁਤ ਸੇਵਾ। ਧੰਨਵਾਦ ਜੀ, ਧੰਨਵਾਦ। ਭਾਈ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ? ਜੀ ਸਭ ਜੋ ਕੁਝ ਸਭ ਸਾਰੇ ਕਰ ਰਹੇ ਹੋ, ਇਹ ਚੀਜ਼ ਹੈਗੀ ਆ, ਬਹੁਤ ਵਧੀਆ ਲੱਗਿਆ। ਜੀ ਜੀ ਜੀ। 23 ਵਿੱਚ ਵੀ ਵੀਜ਼ਾ ਲੱਗਿਆ ਸੀ, ਥੋੜੀ ਤਬੀਅਤ ਖਰਾਬ ਹੋ ਗਈ ਸੀ, ਆ ਨਹੀਂ ਸਕੇ। ਜੀ ਜੀ। ਐਤਕੀ ਦੁਬਾਰਾ ਲੱਗਾ ਵੀਜ਼ਾ, ਫਿਰ ਆਉਣ ਦਾ ਮੌਕਾ ਮਿਲਿਆ। ਸਾਰੇ ਪਾਸੇ ਦੇਖ ਕੇ ਮਨ ਪ੍ਰਸੰਨ ਹੋ ਗਿਆ। ਅੱਛਾ, ਤੇ ਤੁਸੀਂ ਪਰਿਵਾਰ ਦੇ ਨਾਲ ਆਏ ਹੋ ਕਿ ਇਕੱਲੇ ਆਏ? ਮੇਰੀ ਮਿਸੇਜ, ਮੇਰੀ ਭਰਜਾਈ। ਅੱਛਾ ਅੱਛਾ, ਸਹੀ ਹੈ, ਆਇਆ। ਠੀਕ ਹੈ। ਹੋਰ ਵੀ ਪਰਿਵਾਰ ਸੀ, 8 ਜਣੇ ਇਕੱਠੇ ਆ ਗਏ ਦਿੱਲੀ ਤੋਂ। ਦਿੱਲੀ ਤੋਂ ਸੰਗਤ ਤੇ ਹੋਰ ਵੀ ਆਈ ਆ, ਮਗਰ ਅਸੀਂ 8 ਬੰਦੇ ਜਿਹੜੇ ਆ ਉਹ ਇਕੱਠੇ ਆਏ ਆ। ਠੀਕ ਹੈ। ਤੇ ਜਿਹੜਾ ਤੁਸੀਂ ਕਿਉਂਕਿ ਪਰਿਵਾਰ ਦੇ ਨਾਲ ਆਏ ਹੋ, ਤੇ ਪਰਿਵਾਰ ਦੇ ਨਾਲ ਆਉਣ ਦਾ ਤੁਹਾਡਾ ਕਿਵੇਂ ਦਾ ਜਿਹੜਾ ਐਕਸਪੀਰੀਅੰਸ ਆ? ਉਹ ਨਹੀਂ, ਮੇਰਾ ਲੜਕਾ ਐਕਚੁਅਲ ਜਿਹੜਾ ਬੰਗਲਾ ਸਾਹਿਬ ਵਿੱਚ ਰਾਗੀ ਹੈਗਾ, ਉਹ ਪਹਿਲੇ ਵੀ ਇੱਥੇ ਆਇਆ ਸੀਗਾ, ਤੇ ਉਹ ਬੜਾ ਮਾਨ ਸਤਿਕਾਰ ਹੋਇਆ, ਕੋਈ ਇਹਦੀ ਦਿੱਕਤ ਵਾਲੀ ਗੱਲ ਨਹੀਂ ਹੈ। ਚਲੋ ਜੀ, ਅਸੀਂ ਉਮੀਦ ਕਰਦੇ ਹਾਂ ਕਿ ਹਰ ਸਾਲ ਤੁਸੀਂ ਇਦਾਂ ਹੀ ਆਉਂਦੇ ਰਹੋ ਤੇ ਸਾਨੂੰ ਦਰਸ਼ਨ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿੱਥੋਂ ਆਏ ਹੋ ਇੰਡੀਆ ਤੋਂ, ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਇੰਡੀਆ ਚੜ੍ਹਦਾ ਪੰਜਾਬ, ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਹਾਂ। ਅੱਛਾ ਜੀ। ਤਾਂ ਬਾਬਾ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਆ, ਬਹੁਤ ਖੁਸ਼ੀ ਹੋਈ। ਇੱਥੋਂ ਦੀ ਮਹਿਮਾਨ ਨਿਵਾਜੀ ਬਾ ਕਮਾਲ ਹੈ, ਤੇ ਬੜੇ ਲੰਮੇ ਅਰਸੇ ਤੋਂ ਮਨ ਵਿੱਚ ਆਸ ਸੀ ਕਿ ਪਾਕਿਸਤਾਨ ਵਿੱਚ ਜਿੰਨੇ ਵੀ ਸਾਡੇ ਵਿਛੜੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਦੀਦਾਰ ਕਰੀਏ। ਅੱਜ ਉਹ ਵਡਭਾਗਾ ਦਿਨ ਆਇਆ। ਤੁਸੀਂ ਗੁਰਦਾਸਪੁਰ ਤੋਂ ਆਏ ਹੋ ਤੇ ਮੈਨੂੰ ਯਾਦ ਆ ਗਈ ਕਿ ਸਾਡਾ ਜਿਹੜਾ ਜ਼ਿਲ੍ਹਾ ਸੀ ਨਾ, ਸਾਡੀ ਹੁਣ ਤਹਿਸੀਲ ਜਿਹੜੀ ਸ਼ਕਰਗੜ੍ਹ ਤੇ ਜ਼ਿਲ੍ਹਾ ਜਿਹੜਾ ਨਾਰੋਵਾਲ ਹੈ, ਉਹ ਗੁਰਦਾਸਪੁਰ ਦੀ ਤਹਿਸੀਲ ਹੁੰਦੇ। ਤੇ ਜਦੋਂ ਵੰਡ ਪਈ ਆ, ਅਸੀਂ ਬਾਰਡਰ ਤੋਂ 6 ਕਿਲੋਮੀਟਰ ਹਟਵੇਂ ਇੱਧਰ ਆ। ਮੇਰਾ ਜੰਪਲ ਸ਼ਕਰਗੜ੍ਹ ਦਾ। ਤੇ ਤੁਹਾਨੂੰ ਦੇਖ ਕੇ ਸੁਣ ਕੇ ਨਾ ਮੈਨੂੰ ਬੜਾ ਖੁਸ਼ੀ ਹੋਈ। ਤੁਹਾਡਾ, ਤੁਸੀਂ ਵੀ ਉੱਥੋਂ? ਵੀ ਗੁਰਦਾਸਪੁਰ, ਬਿਲਕੁਲ ਜੀ। ਸਾਡੇ ਦਾਦਾ ਜੀ ਵੀ ਨਾਰੋਵਾਲ ਦੇ ਨੇੜੇ ਔਲਖ ਪਿੰਡ ਹੈ। ਅੱਛਾ ਜੀ। ਔਲਖ ਪਿੰਡ ਤੋਂ ਗਏ ਨੇ, ਤੇ ਸਾਡੇ ਬਜ਼ੁਰਗ ਜਿੰਨੇ ਵੀ, ਉਹਨਾਂ ਦੇ ਦਿਲ ਵਿੱਚ ਪਾਕਿਸਤਾਨ ਹਮੇਸ਼ਾ ਜਿੰਦਾਬਾਦ ਵਸਦਾ ਰਹਿੰਦਾ ਹੈ। ਤੇ ਉਹਨਾਂ ਦਾ ਬੜੀ ਇੱਛਾ ਹੁੰਦੀ ਕਿ ਪਾਕਿਸਤਾਨ ਜਾ ਕੇ ਆਪਣੇ ਜੱਦੀ ਪਿੰਡ, ਜਿੱਥੇ ਉਹਨਾਂ ਦਾ ਜਨਮ ਹੋਇਆ ਹੈ, ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਹੈ, ਜਿੱਥੇ ਉਹਨਾਂ ਨੇ ਗਲੀਆਂ ਦੇ ਵਿੱਚ ਖੇਡਿਆ ਹੈ, ਉਸ ਪਿੰਡ ਨੂੰ ਜਾ ਕੇ ਵੇਖੀਏ। ਤੇ ਇਸ ਕਰਕੇ ਸਾਡਾ ਵੀ ਜਿਹੜਾ ਇਸ ਧਰਤੀ ਨਾਲ ਮੋਹ ਹੈ, ਕਿਉਂਕਿ ਸਾਡੇ ਦਾਦਾ ਜੀ ਨਾਰੋਵਾਲ ਦੇ ਨੇੜੇ ਪਿੰਡ ਔਲਖ ਕਲਾ ਦੇ ਵਸਨੀਕ ਨੇ। ਬਹੁਤ ਵਧੀਆ, ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਭਾਈ ਸਾਹਿਬ। ਭਾਈ ਸਾਹਿਬ, ਤੁਸੀਂ ਦੱਸੋ ਕਿ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਨਾਲੇ ਮੈਨੂੰ ਲੱਗਦਾ ਹੈ ਕਿ ਤੁਹਾਡਾ ਜਨਮ ਕਿਤੇ ਪਾਕਿਸਤਾਨ ਦਾ ਤਾਂ ਨਹੀਂ ਹੈਗਾ? ਨਹੀਂ ਨਹੀਂ, ਮੇਰਾ ਪਾਕਿਸਤਾਨ ਦਾ ਨਹੀਂ, ਮੇਰਾ ਦੁਰੰਗਲਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਆ। ਪਰ ਜਦੋਂ ਤੁਸੀਂ ਸ਼ਕਰਗੜ੍ਹ ਕਿਹਾ ਨਾ, ਸ਼ਕਰਗੜ੍ਹ ਸਾਈਡ ਦੁਰੰਗਲੇ ਦੇ ਜੋ ਵੀ ਉਸ ਟਾਈਮ 47 ਚ ਆਏ ਆ, ਆਪਣਾ ਘਰ ਛੱਡ ਕੇ, ਉਹ ਉਹਦੇ ਆਸ-ਪਾਸ ਹੀ ਆ। ਅੱਛਾ ਜੀ। ਤਾਂ ਕਿ ਮੈਂ ਖੁਸ਼ ਹਾਂ ਵੀ
ਹਾਂਜੀ ਮੈਂ ਦੱਸਦਾ ਚੱਲਿਆ ਕਿ 47 ਦੀ ਵੰਡ ਤੋਂ ਬਾਅਦ ਸਾਡਾ ਪਰਿਵਾਰ ਉੱਥੇ ਇਕੱਲਾ ਰਹਿ ਗਿਆ ਸੀ, ਪਰ ਸਾਡੇ ਦਾਦਾ ਜੀ ਦੀ ਹੁਣ 3 ਸਾਲ ਪਹਿਲੇ ਡੈਥ ਹੋ ਗਈ, ਨਹੀਂ ਤੇ ਸਾਡਾ ਪਰਿਵਾਰ ਹਜੇ ਵੀ ਉੱਥੇ ਪਿੰਡ 'ਚ ਹੀ ਰਹਿ ਰਿਹਾ, ਇਕੱਲਾ ਹੀ ਸਿੱਖ ਪਰਿਵਾਰ ਆ। ਤੇ ਪ੍ਰਮਾਤਮਾ ਨੇ ਬੜੀ ਚੜ੍ਹਦੀ ਕਲਾ 'ਚ ਰੱਖਿਆ, ਬਹੁਤ ਸੋਹਣਾ ਰਹਿ ਰਹੇ ਆ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ। ਤੇ ਜਦੋਂ ਦੇਖੀਏ ਨਾ, ਜਦੋਂ ਅਸੀਂ ਸੁਣੀਏ ਨਾ ਕੋਈ ਗੁਰਦਾਸਪੁਰ ਤੋਂ ਆਇਆ, ਗੁਰਦਾਸਪੁਰੀ ਆ, ਤੇ ਸਾਨੂੰ ਉਹ ਮੋਹ ਜਿਹਾ ਜਾਗ ਜਾਂਦਾ ਆਪਣਾ ਕਿ ਅਸੀਂ ਵੀ ਉਸੇ ਧਰਤੀ ਤੋਂ ਬਿਲੋਂਗ ਕਰਦੇ ਹਾਂ ਜਿੱਥੋਂ ਤੁਸੀਂ ਆਏ ਹੋ। ਠੀਕ ਹੈ ਯਾਰ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਏ ਹੋ, ਤੇ ਅਸੀਂ ਚਾਹਾਂਗੇ ਕਿ ਹਰ ਸਾਲ ਤੁਸੀਂ ਇਦਾਂ ਹੀ ਸਾਨੂੰ ਦਰਸ਼ਨ ਦਿੰਦੇ ਰਹੋ। ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੱਤਰ ਪਿਆਰਿਓ, ਸਾਡੇ ਨਾਲ ਸਾਡੀਆਂ ਮਾਤਾਵਾਂ ਵੀ ਜਿਹੜੀਆਂ ਕਿ ਭਾਰਤ ਦੇਸ਼ ਤੋਂ ਵਿਸਾਖੀ ਮਨਾਉਣ ਵਾਸਤੇ ਪਾਕਿਸਤਾਨ ਦੀ ਧਰਤੀ ਤੇ ਆਈਆਂ, ਉਹ ਸਾਡੇ ਨਾਲ ਮੌਜੂਦ ਹੈ। ਅਸੀਂ ਵੀ ਉਹਨਾਂ ਤੋਂ ਵੀ ਜਾਣਦੇ ਹਾਂ ਕਿ ਪਾਕਿਸਤਾਨ ਦੀ ਧਰਤੀ ਤੇ ਆ ਕੇ ਕਿਵੇਂ ਦਾ ਲੱਗਿਆ ਔਰ ਕਿਵੇਂ ਦਾ ਮਹਿਸੂਸ ਕਰ ਰਹੇ ਨੇ। ਹਾਂਜੀ, ਅਸੀਂ ਪਹਿਲੀ ਵਾਰੀ ਪਾਕਿਸਤਾਨ ਆਏ ਹਾਂ, ਸਾਨੂੰ ਗੁਰਧਾਮਾਂ ਦੀ ਯਾਤਰਾ ਕਰਕੇ ਬਹੁਤ ਅੱਛਾ ਲੱਗਿਆ। ਇੱਥੇ ਦੇ ਲੋਕਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ, ਆਪਣਾ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਪਰਾਏ ਦੇਸ਼ ਆਏ ਹਾਂ। ਆਪਣਾਪਨ ਹੀ, ਬਹੁਤ ਪਿਆਰ, ਬਹੁਤ ਮੁਹੱਬਤ ਮਿਲੀ ਹੈ ਸਾਨੂੰ ਇੱਥੇ। ਬਹੁਤ ਵਧੀਆ। ਅੱਛਾ, ਜਦੋਂ ਤੁਸੀਂ ਆਏ ਸੀ ਉਦੋਂ ਤੁਹਾਡਾ ਕਿਵੇਂ ਦਾ ਵਿਚਾਰ ਸੀ, ਕਿਵੇਂ ਦਾ ਦਿਲ ਸੀ, ਤੇ ਹੁਣ ਜਦੋਂ ਤੁਸੀਂ ਕੱਲ ਨੂੰ ਚੱਲ ਜਾਣਾ ਤੇ ਕੀ ਮਹਿਸੂਸ ਕਰ ਰਹੇ ਹੋ? ਅਸੀਂ ਜਦੋਂ ਆਏ ਸੀ ਬੜੇ ਖੁਸ਼ ਆਏ ਸੀ, ਔਰ ਹੁਣ ਵੀ ਜਾ ਰਹੇ ਹਾਂ, ਬਹੁਤ ਅੱਛਾ ਲੱਗ ਰਿਹਾ ਸਾਨੂੰ, ਬਹੁਤ ਖੁਸ਼ ਹੋ ਕੇ ਜਾ ਰਹੇ ਹਾਂ, ਕਿਉਂਕਿ ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ ਪਰਾਏ ਦੇਸ਼ ਆਏ ਹਾਂ। ਸਾਨੂੰ ਬਹੁਤ ਆਪਣਾਪਨ, ਬਹੁਤ ਪਿਆਰ ਮਿਲਿਆ ਇੱਥੇ ਆ ਕੇ, ਤੇ ਬਸ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਬਹੁਤ ਵਧੀਆ। ਮਾਤਾ ਜੀ ਤੁਸੀਂ ਕੁਝ ਦੱਸਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਪਿਆਰ ਮਿਲਿਆ ਸਾਨੂੰ, ਅਸੀਂ ਚਾਹੁੰਦੇ ਹਾਂ ਅੱਗੋਂ ਵੀ ਸਾਡੀ ਯਾਤਰਾ ਐਵੇਂ ਸਫਲ ਹੋਏ ਔਰ ਅੱਗੋਂ ਵੀ ਅਸੀਂ ਯਾਤਰਾ ਕਰਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਮਾਤਾ ਜੀ, ਥੈਂਕ ਯੂ। ਹਾਂਜੀ ਭਾਈ ਸਾਹਿਬ, ਤੁਸੀਂ ਇੰਡੀਆ ਤੋਂ ਕਿਹੜੇ ਇਲਾਕੇ ਤੋਂ ਆਏ ਹੋ ਤੇ ਪਹਿਲੀ ਦਫਾ ਆਏ ਹੋ ਪਾਕਿਸਤਾਨ? ਹਾਂਜੀ, ਇੰਡੀਆ ਦੇ ਅਸੀਂ ਨਾ ਚੜ੍ਹਦੇ ਪੰਜਾਬ ਦੇ ਜੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਤੇ ਪਿੰਡ ਸ਼ਹੀਦ। ਸਾਡਾ ਪਿੰਡ ਸ਼ਹੀਦ ਵਾ। ਅੱਛਾ ਜੀ। ਤੇ ਅਸੀਂ ਤਕਰੀਬਨ 10 ਤਰੀਕ ਦੇ ਇੱਧਰ ਪਾਕਿਸਤਾਨ ਆਏ ਹਾਂ। 2800 ਯਾਤਰੀਆਂ ਦਾ ਜੱਸਾ ਇੱਧਰ ਆਇਆ ਹੈ ਤੇ ਬਹੁਤ ਵਧੀਆ ਲੱਗਾ। ਪੰਜਾਬ ਦੀ ਪਾਕਿਸਤਾਨ ਦੀ ਧਰਤੀ ਤੇ ਜਦੋਂ ਆਏ ਹਾਂ, ਸਾਨੂੰ ਗੁਲਦਸਤੇ ਦੇ ਕੇ, ਫੁੱਲਾਂ ਦੇ ਹਾਰ ਪਾ ਕੇ, ਉੱਪਰ ਫੁੱਲ ਸੁੱਟ ਕੇ ਬਹੁਤ ਵਧੀਆ ਮਹਿਮਾਨ ਨਵਾਜ਼ੀ ਕੀਤੀ ਆ। ਤੇ ਜਿੱਦਣ ਦੇ ਅਸੀਂ ਇੱਧਰ ਯਾਤਰਾ ਕਰ ਰਹੇ ਹਾਂ, ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਆਏ ਹਾਂ, ਫਿਰ ਪੰਜਾ ਸਾਹਿਬ, ਫਿਰ ਕਰਤਾਰਪੁਰ ਸਾਹਿਬ, ਹੁਣ ਅਸੀਂ ਡੇਰਾ ਸਾਹਿਬ ਲਾਹੌਰ ਦੇ ਵਿੱਚ ਖੜੇ ਹਾਂ। ਤੇ ਬੜੀ ਵਧੀਆ ਇੱਥੋਂ ਦੇ ਲੋਕਾਂ ਨੇ ਸਾਡੀ ਜਿਹੜੀ ਆ ਰਿਸਪੈਕਟ ਕੀਤੀ ਆ, ਬੜਾ ਪਿਆਰ ਦਿੱਤਾ ਏ। ਤੇ ਜਿਹੜੇ ਹੈਗੇ ਆ ਆਪਣੇ ਅਫਸਰ ਸਾਹਿਬਾਨ, ਖਾਸ ਕਰਕੇ ਇੱਥੋਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਮ ਨਵਾਜ਼ ਜੀ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਔਰ ਜਿੰਨੇ ਵੀ ਉਹਨਾਂ ਦੇ ਅਫਸਰ ਆ, ਡੀਸੀ ਸਾਹਿਬਾਨ, ਡੀਜੀਪੀ, ਐਸਪੀ, ਖਾਸ ਕਰਕੇ ਉਹ ਨੌਜਵਾਨ ਜਿਹੜੇ ਸਾਡੀ ਖਾਤਰ ਰੋਡਾਂ ਦੇ ਉੱਤੇ ਨਾਕੇ ਲਾ ਕੇ ਖੜੇ ਆ, ਬਿਲਡਿੰਗਾਂ ਦੇ ਉੱਪਰ ਚੜ੍ਹੇ ਆ। ਚਲੋ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ, ਪਰ ਉਹਨਾਂ ਬਹੁਤ ਵੱਡੀ ਸਿਕਿਉਰਿਟੀ ਸਾਨੂੰ ਦਿੱਤੀ ਹੈ, ਜਿੱਡੀ ਟਾਈਟ ਸਿਕਿਉਰਿਟੀ, ਜੈਡ ਸਿਕਿਉਰਿਟੀ ਸਾਨੂੰ ਦਿੱਤੀ ਆ। ਇਹ ਸਾਡੇ ਇੰਡੀਆ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਏਡੀ ਜੈਡ ਸਿਕਿਉਰਿਟੀ ਚੱਲਦੀ ਆ। ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ। ਦੋਵਾਂ ਸਰਕਾਰਾਂ ਨੂੰ ਬੇਨਤੀ ਕਰੂੰਗਾ, ਦੋਵਾਂ ਸਰਕਾਰਾਂ ਦਾ ਪਹਿਲਾਂ ਤਾਂ ਧੰਨਵਾਦ ਆ ਜਿਨ੍ਹਾਂ ਸਾਨੂੰ ਵੀਜ਼ਾ ਦੇ ਕੇ ਇੱਧਰ ਵਿਛੜੇ ਹੋਏ ਗੁਰਧਾਮਾਂ ਦੇ ਜਿਹੜੇ ਆ ਦਰਸ਼ਨ ਦਿਦਾਰੇ ਕਰਾਏ ਆ। ਸਰਕਾਰਾਂ ਨੂੰ ਬੇਨਤੀ ਆ ਕਿ ਆਪਸ ਵਿੱਚ ਸਰਕਾਰਾਂ ਪਿਆਰ ਵਧਾਉਣ, ਦੋਸਤੀ ਵਧਾਉਣ, ਹੱਥ ਮਿਲਾਉਣ। ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸਾਡਾ ਦੋਵਾਂ ਦੇਸ਼ਾਂ ਦਾ ਵਾ ਵਪਾਰ, ਜਿਵੇਂ ਅਮਰੀਕਾ ਤੇ ਕੈਨੇਡਾ ਦਾ ਖੁੱਲ੍ਹਾ ਏ, ਉੱਦਾਂ ਸਾਡਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਵਪਾਰ ਆ ਜਿਹੜਾ ਖੁੱਲ੍ਹਣਾ ਚਾਹੀਦਾ ਏ। ਕਿਉਂਕਿ ਸਾਡੇ ਦੋਵਾਂ ਦੇਸ਼ਾਂ ਦਾ ਜਿਹੜਾ ਰੁਪਈਆ ਵਾ, ਇੰਡੀਆ ਦਾ, ਪਾਕਿਸਤਾਨ ਦਾ, ਡਾਲਰ ਦੇ ਮੁਕਾਬਲੇ ਸਾਡਾ ਰੁਪਈਆ ਵਾ ਜਿਹੜਾ ਬਹੁਤ ਡਾਊਨ ਵਾ। ਇਸ ਲਈ ਦੋਵਾਂ ਸਰਕਾਰਾਂ ਨੂੰ ਆਪਸ ਵਿੱਚ ਚੰਗੇ ਸੰਬੰਧ ਬਣਾਉਣੇ ਚਾਹੀਦੇ ਆ, ਜਿਨ੍ਹਾਂ ਦੇ ਨਾਲ ਸਾਡੀ ਤਰੱਕੀ ਹੋਵੇ। ਕਿਉਂਕਿ ਸਾਡੇ ਉੱਧਰ ਖੇਤੀਬਾੜੀ ਦੇ ਹੇਠ ਬਹੁਤ ਰਕਬਾ ਵਾ, ਬਹੁਤ ਚੀਜ਼ਾਂ ਨੇ ਜਿਹੜੀਆਂ ਵਾਧੂ ਆ। ਜਿਹੜੀ ਚੀਜ਼ ਦੀ ਇੱਧਰ ਲੋੜ ਹੋਵੇ ਇੱਧਰ ਆਵੇ, ਜਿੱਦਾਂ ਕਣਕ ਬਹੁਤ ਮਹਿੰਗੀ ਆ, ਜਿਹੜੀ ਚੀਜ਼ ਦੀ ਲੋੜ ਘਾਟ ਸਾਡੇ ਹੋਵੇ ਉੱਧਰ ਜਾਵੇ, ਵਪਾਰ ਖੁੱਲੇ। ਬਹੁਤ ਸੋਹਣੀ ਗੱਲ ਕਰ ਰਹੇ ਹੋ ਤੁਸੀਂ। ਇਹ ਜਿਵੇਂ ਕਿ ਆਪਾਂ ਗੁਆਂਢੀ ਆ, ਜੇ ਆਪਾਂ ਇੱਕ ਦੂਜੇ ਦਾ ਨਹੀਂ ਕਰਾਂਗੇ ਤੇ ਸਾਨੂੰ ਕਿਸੇ ਨੇ ਬਾਹਰੋਂ ਨਹੀਂ ਆ ਕੇ ਕਰਨਾ। ਤੇ ਬਹੁਤ ਸੋਹਣੇ ਵਿਚਾਰ ਜਿਹੜੇ ਤੁਸੀਂ ਸਰਕਾਰ ਦੇ ਅੱਗੇ ਵੀ ਰੱਖਣਾ ਚਾਹ ਰਹੇ ਹੋ। ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਤੁਹਾਡੇ ਵਿਚਾਰਾਂ ਦੀ ਕਦਰ ਕਰਦੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਏ। ਭਾਈ ਸਾਹਿਬ ਤੁਸੀਂ ਕੁਝ ਕਹਿ ਰਹੇ ਸੀਗੇ। ਅਸੀਂ ਮੈਂ ਕਹਿੰਦੇ ਅੱਜ ਤੁਹਾਨੂੰ ਮੌਕਾ ਮਿਲਿਆ ਸੀਗਾ ਬਾਜ਼ਾਰ ਜਾਣ ਦਾ, ਸ਼ਹਿਰ ਦੇ ਵਿੱਚ ਅਸੀਂ ਗਏ, ਸਾਨੂੰ ਪਬਲਿਕ ਨੇ ਵੀ ਬਹੁਤ ਜ਼ਿਆਦਾ ਸਾਡੀ ਰਿਸਪੈਕਟ ਕੀਤੀ ਆ। ਬਾਜ਼ਾਰ ਦੇ ਵਿੱਚ ਜਾਂਦੇ ਰਹੇ, ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਰਹੇ ਆ ਤੇ ਸਾਡੇ ਨਾਲ ਫੋਟੋ ਵੀ ਖਿਚਾਉਂਦੇ ਰਹੇ। ਫਿਰ ਉਹਨਾਂ ਨੇ ਧੰਨਵਾਦ ਕੀਤਾ, ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਤੁਸੀਂ ਜਿਹੜਾ ਕਿਹਾ। ਤੇ ਅੱਛਾ ਭਾਈ ਸਾਹਿਬ, ਇੱਕ ਗੱਲ ਜਿਹੜੀ ਮੈਂ ਤੁਹਾਡੇ ਤੋਂ ਲਾਸਟ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਹੜਾ ਅਸੀਂ ਦੇਖਦੇ ਹਾਂ ਕਿ ਯੂਥ ਬਹੁਤ ਘੱਟ ਸਾਨੂੰ ਦੇਖਣ ਨੂੰ ਮਿਲਦਾ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਪਾਕਿਸਤਾਨ ਦੀ ਧਰਤੀ 'ਤੇ ਬਹੁਤ ਘੱਟ ਆਉਂਦੀ ਹੈ। ਜਿਹੜਾ ਕੋਈ ਗੱਲ ਤਾਂ ਕਹਿੰਦੇ ਆ ਜੀ ਪਾਸਪੋਰਟ 'ਤੇ ਵੀਜ਼ਾ ਲੱਗ ਜਾਏਗਾ, ਕਿਸੇ ਹੋਰ ਕੰਟਰੀ ਦਾ ਵੀਜ਼ਾ ਨਹੀਂ ਮਿਲੇਗਾ। ਤੁਸੀਂ ਉਹਨਾਂ ਨੂੰ ਕੋਈ ਇੱਕ ਛੋਟਾ ਜਿਹਾ ਮੈਸੇਜ ਦੇ ਦਿਓ ਕਿ ਉਹ ਜਿਹੜੇ ਆਉਣ ਪਾਕਿਸਤਾਨ ਦੀ ਧਰਤੀ 'ਤੇ। ਜਿਹੜੀ ਇਹ ਗੱਲ ਵਾ ਨਾ, ਇਹ ਵੈਸੇ ਪਤਾ ਨਹੀਂ ਕਿਸ ਤਬਕੇ ਵੱਲੋਂ
ਕਿਸ ਫਿਰਕੇ ਵੱਲੋਂ ਇਹ ਜਿਹੜੀ ਫਲਾਹ ਵਾ ਉਹ ਫੈਲਾਈ ਜਾਂਦੀ ਹੈ, ਕਿਉਂਕਿ ਪਾਕਿਸਤਾਨ ਦੀ ਜਿਹੜੀ ਧਰਤੀ ਆ, ਇੱਥੇ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਜਗ੍ਹਾ ਤੇ ਬਹਿ ਕੇ, ਇਸ ਕਿਲੇ ਦੇ ਵਿੱਚ ਰਹਿ ਕੇ ਜਿਹੜਾ ਇਹ ਪੂਰੀ ਦੁਨੀਆ ਦੇ ਉੱਤੇ ਕਾਫੀ ਜਗ੍ਹਾ ਦੇ ਉੱਤੇ ਰਾਜ ਕੀਤਾ ਏ। ਲੋਕ ਚਾਹੁੰਦੇ ਆ ਵੀ ਸਿੱਖ ਇੱਥੇ ਆਉਣ ਨਾ, ਸਿੱਖਾਂ ਨੂੰ, ਨੌਜਵਾਨ ਪੀੜ੍ਹੀ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਇਹਨਾਂ ਦਾ ਪਿਛੋਕੜ ਕੀ ਆ, ਇਹਨਾਂ ਦਾ ਇਤਿਹਾਸ ਕੀ ਆ। ਇਹ ਜਿਹੜੀ ਬਿਲਕੁਲ ਗਲਤ ਅਫਵਾਹ ਵਾ। ਪਾਕਿਸਤਾਨ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ, ਕੋਈ ਖਤਰੇ ਵਾਲੀ ਗੱਲ ਨਹੀਂ ਗੀ। ਅਸੀਂ ਪਾਕਿਸਤਾਨ ਦੇ ਵਿੱਚ ਆਇਆ, ਸਾਡੇ ਨਾਲ ਦੇ ਸਾਥੀ, ਮੁੜ ਕੇ ਅਸੀਂ ਦੁਬਈ ਜਾ ਕੇ ਆਏ ਆ, ਕੋਈ ਕੈਨੇਡਾ ਜਾ ਕੇ ਆਇਆ ਏ। ਐਸੀ ਕੋਈ ਗੱਲ ਨਹੀਂ ਗੀ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਵੀ ਹੋਰ ਕਿਸੇ ਮੁਲਕ ਦਾ ਵੀਜ਼ਾ ਨਾ ਲੱਗੂਗਾ। ਇਹ ਬਿਲਕੁਲ ਕਿਸੇ ਫਿਰਕੇ ਵੱਲੋਂ, ਕਿਸੇ ਇੱਕ ਵਿਰੋਧੀ ਤਾਕਤ ਵੱਲੋਂ ਜਿਹੜੀ ਅਫਵਾਹ ਵਾ ਉਹ ਜਾਣ ਕੇ ਫੈਲਾਈ ਜਾਂਦੀ ਆ ਕਿ ਨੌਜਵਾਨ ਪੀੜ੍ਹੀ ਪਾਕਿਸਤਾਨ ਵਿੱਚ ਨਾ ਆਵੇ। ਆਉਣ ਵਾਲੀ ਨੌਜਵਾਨ ਪੀੜ੍ਹੀ ਨੇ ਜੁੜਨਾ ਵਾ, ਉਹਨਾਂ ਆਉਣ ਵਾਲੀਆਂ ਜਿਹੜੇ ਸਾਡਾ ਉਹ ਵਿਰਸਾ ਵਾ, ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਅੱਗੇ ਵਧਣਾ ਵਾ, ਉਹਨਾਂ 'ਚੋਂ MLA ਬਣਨੇ ਆ, MP ਬਣਨੇ ਆ। ਉਹਨਾਂ ਦੋਵਾਂ ਸਰਕਾਰਾਂ ਨੇ ਆਪਸ ਵਿੱਚ, ਇੱਧਰ ਦੀ ਨੌਜਵਾਨ ਪੀੜ੍ਹੀ ਨੇ, ਉੱਧਰ ਦੀ ਨੌਜਵਾਨ ਪੀੜ੍ਹੀ ਨੇ ਆਪਸ ਵਿੱਚ ਮਿਲਣਾ ਵਰਤਣਾ ਵਾ। ਸੋ ਨੌਜਵਾਨਾਂ ਨੂੰ ਆਉਣਾ ਵੀ ਚਾਹੀਦਾ, ਘੱਟ ਆ ਰਹੇ ਆ। ਮੈਂ ਬੇਨਤੀ ਕਰੂੰਗਾ ਕਿ ਨੌਜਵਾਨ ਆਉਣ। ਪਾਕਿਸਤਾਨ ਦੀ ਧਰਤੀ ਤੇ ਕੋਈ ਖਤਰਾ ਨਹੀਂ, ਅਮਨ ਸ਼ਾਂਤੀ ਹੈ, ਬਹੁਤ ਪਿਆਰ ਮਿਲਦਾ ਜੀ। ਬਹੁਤ ਧੰਨਵਾਦ ਜੀ। ਅਸੀਂ ਵੀ ਬੇਨਤੀ ਕਰਦੇ ਹਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿ ਪਾਕਿਸਤਾਨ ਦੀ ਧਰਤੀ ਤੇ ਆਓ। ਜਿਹੜਾ ਪਿਆਰ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ, ਮੈਨੂੰ ਨਹੀਂ ਲੱਗਦਾ ਕਿ ਦੁਨੀਆ ਭਰ ਦੇ, ਸੰਸਾਰ ਦੇ ਕਿਸੇ ਕੋਨੇ ਤੇ ਉਹ ਪਿਆਰ ਤੁਹਾਨੂੰ ਦੇਖਣ ਨੂੰ ਮਿਲੇ। ਸੋ ਇੱਥੇ ਇੱਕ ਸਮਾਂ ਹੁੰਦਾ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂਜੀ ਸੱਜਣੋ ਤੇ ਮਿੱਤਰੋ, ਮੇਰੇ ਨਾਲ ਇਸ ਸਮੇਂ ਮੌਜੂਦ ਹਨ ਐਡੀਸ਼ਨਲ ਸੈਕਟਰੀ ETPB ਬੋਰਡ ਨਾਸਰ ਮੁਸ਼ਤਾਕ ਸਾਹਿਬ। ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਜਿਹੜੀਆਂ ਭਾਰਤ ਤੋਂ ਸੰਗਤਾਂ ਆਈਆਂ ਸੀ ਪਾਕਿਸਤਾਨ ਵਿਸਾਖੀ ਮਨਾਉਣ ਲਈ, ਉਹਨਾਂ ਵਾਸਤੇ ਕਿਹੜੇ ਪ੍ਰਬੰਧ ਕੀਤੇ ਜਾ ਰਹੇ ਤੇ ਕਿਹੜੇ-ਕਿਹੜੇ ਅਦਾਰਿਆਂ ਨੇ ਸਰ ਜੀ ਉਹਨਾਂ ਦੇ ਨਾਲ ਕੋਆਪਰੇਟ ਕੀਤਾ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਪ੍ਰਬੰਧ ਦੀ ਗੱਲ ਕਰੋ ਤੇ ਅਸੀਂ ਕੋਈ ਕਸਰ ਨਹੀਂ ਛੱਡੀ। ਹਰ ਹਵਾਲੇ ਨਾਲ ਅਸੀਂ ਯਾਤਰੀਆਂ ਨੂੰ ਜੀ ਆਇਆਂ ਨੂੰ ਕਿਹਾ। JCP ਵਾਘਾ ਤੇ ਜਾ ਕੇ ਉਹਨਾਂ ਨੂੰ ਖੁਸ਼ਾਮਦੀਦ ਕੀਤਾ, ਉਹਨਾਂ ਨੂੰ ਉੱਥੇ ਰਿਸੀਵ ਕੀਤਾ। ਉੱਥੇ ਦੇ ਪ੍ਰਬੰਧ ਵੀ ਤੁਸੀਂ, ਸਾਰਾ ਮੀਡੀਆ ਹਰ ਚੀਜ਼ ਦਾ ਵਿਟਨੈਸ ਹੈ ਜੀ। ਉੱਥੇ ਵੀ ਤੁਸੀਂ ਸਾਡੇ ਇੰਤਜ਼ਾਮਾਤ ਵੇਖੇ। ਅਸੀਂ ਆਪਣੇ ਯਾਤਰੀਆਂ ਨੂੰ, ਸ਼ਰਧਾਲੂਆਂ ਨੂੰ ਜਿਵੇਂ ਹੀ ਉੱਥੇ ਕਿਰੇ ਰਿਸੀਵ ਕੀਤਾ, ਨਾਲ ਹੀ ਲੰਗਰ ਦੇ ਇੰਤਜ਼ਾਮਾਤ ਮੁਫੱਸਲ ਸਨ, ਬਿਹਤਰੀਨ ਟਰਾਂਸਪੋਰਟ ਦੇ ਇੰਤਜ਼ਾਮਾਤ ਦਿੱਤੇ ਗਏ, ਮੈਡੀਕਲ ਦੀ ਮੁਫੱਸਲ ਟੀਮਾਂ, ਰੈਸਕਿਊ 1122 ਉੱਥੇ ਮੌਜੂਦ ਸਨ। ਇਮੀਗ੍ਰੇਸ਼ਨ ਦੇ ਵਾਧੂ ਤੇ ਵਾਫਰ ਕਾਊਂਟਰ ਲਾ ਦਿੱਤੇ ਗਏ ਕਿ ਸਾਡੇ ਯਾਤਰੀਆਂ ਨੂੰ ਲੰਬੀ ਲਾਈਨਾਂ 'ਚ ਲੱਗ ਕੇ ਇੰਤਜ਼ਾਰ ਦੀ ਦੁਸ਼ਵਾਰੀ ਨਾ ਕਰਨੀ ਪਏ। ਕਸਟਮ ਕਲੀਅਰੈਂਸ ਮੌਕੇ ਤੇ ਚੱਲ ਰਹੀ ਸੀ। ਇਹ तमाम ਇੰਤਜ਼ਾਮਾਤ ਤੋਂ ਬਾਅਦ ਅਸੀਂ ਉਹਨਾਂ ਨੂੰ VIP ਬੱਸਾਂ ਦੇ ਉੱਤੇ ਬਿਹਤਰੀਨ ਇੰਤਜ਼ਾਮਾਤ ਦੇ ਨਾਲ 3 ਕਨਵਾਏ ਦੇ ਵਿੱਚ ਅਸੀਂ ਆਪਣੇ ਯਾਤਰੀਆਂ ਨੂੰ ਨਨਕਾਣਾ ਸਾਹਿਬ ਲੈ ਕੇ ਆਏ। ਉੱਥੇ ਸਾਡੇ ਅਕਾਮੋਡੇਸ਼ਨ ਦੇ, ਲੰਗਰ ਦੇ, ਮੈਡੀਕਲ ਦੇ तमाम ਇੰਤਜ਼ਾਮਾਤ ਇੰਟਰਨੈਸ਼ਨਲ ਸਟੈਂਡਰਡਸ ਦੇ ਹਵਾਲੇ ਨਾਲ ਜਿਹੜੇ ਕੀਤੇ ਗਏ। ਆਪਣੇ ਯਾਤਰੀਆਂ ਨੂੰ ਉੱਥੇ ਅਸੀਂ ਆਪਣਾ ਮੌਕਾ ਮਿਲਾ ਗੁਰਤਾਮਾਂ ਦੇ ਦਰਸ਼ਨ ਕਰਨ ਦਾ। ਉੱਥੇ ਮਸਕਤ ਹੋਏ, 2 ਦਿਨ ਉੱਥੇ ਕਿਆਮ ਕੀਤਾ। ਇਹਦੇ ਵਿੱਚ ਅਗਰ ਤੁਸੀਂ ਮਹਿਕਮਿਆਂ ਦੀ ਜ਼ਿਕਰ ਕਰੋ ਤੇ ਇਹਦੇ 'ਚ ਪੰਜਾਬ ਪੁਲਿਸ ਨੇ ਇਸ ਪ੍ਰੋਟੈਕਸ਼ਨ ਦੇ ਹਵਾਲੇ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ, FIA ਨੇ, ਪੰਜਾਬ ਹੈਲਥ ਡਿਪਾਰਟਮੈਂਟ ਨੇ, ਸਾਰੇ ਸਾਡੇ ਨਾਲ ਲੱਗੇ ਰਹੇ ਜੀ। तमाम ਇੰਤਜ਼ਾਮਾਤ ਕੀਤੇ ਗਏ। ਉਸ ਤੋਂ ਬਾਅਦ ਅਸੀਂ ਆਪਣੇ ਯਾਤਰੀਆਂ ਨੂੰ ਲੈ ਕੇ ਹਸਨ ਅਬਦਾਲ ਗਏ ਜੀ, ਜਿੱਥੇ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ, ਜਿਹੜਾ ਕਿ ਵਿਸਾਖੀ ਦਾ ਅਸਲ ਜਿਹੜਾ ਸਾਡਾ ਸੈਲੀਬ੍ਰੇਸ਼ਨ ਦਾ ਡੇ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੇ ਵਿੱਚ ਬੁਨਿਆਦ ਰੱਖੀ ਇਸ ਖਾਲਸਾ ਦਿਹਾੜੇ ਦੀ ਤੇ ਖਾਲਸਾ ਸੰਗਤ ਦੀ ਬੁਨਿਆਦ ਪਾਈ। ਅਸੀਂ 327ਵਾਂ ਉੱਥੇ ਖਾਲਸਾ ਦਿਹਾੜਾ ਮਨਾਇਆ। 3 ਦਿਨ ਉੱਥੇ ਯਾਤਰੀਆਂ ਨੇ ਉੱਥੇ ਕਿਆਮ ਕੀਤਾ। ਉਸ ਤੋਂ ਬਾਅਦ ਉਹ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ, ਉੱਥੇ ਉਹਨਾਂ ਕਿਆਮ ਕੀਤਾ। ਫਿਰ ਰੋੜੀ ਸਾਹਿਬ ਦਾ ਦਰਸ਼ਨ ਕਰਦੇ ਹੋਏ ਯਾਤਰੀ ਸਾਡੇ ਕੋਲ ਕੱਲ੍ਹ ਲਾਹੌਰ ਪਹੁੰਚੇ ਨੇ। ਇਸ ਵਕਤ ਅਸੀਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਮੌਜੂਦ ਹੈ ਤੇ ਸਾਡੇ ਦਿਲ ਧੜਕ ਰਹੇ ਨੇ, ਸਾਡੇ ਦਿਲ ਉਦਾਸ ਨੇ। ਕੱਲ੍ਹ ਸਾਡੇ ਯਾਤਰੀ ਇੱਥੋਂ ਚਲੇ ਜਾਣਗੇ ਤੇ ਸਾਡੀ ਅੱਖਾਂ ਵਿੱਚ ਵੀ ਅਥਰੂ ਆਉਣਗੇ ਤੇ ਮੈਨੂੰ ਪੂਰੀ ਉਮੀਦ ਹੈ ਜਿੰਨੀ ਸੇਵਾ ਅਸੀਂ ਕੀਤੀ ਹੈ, ਜਿੰਨੀ ਉਹਨਾਂ ਦੀ ਖਾਤਰ ਤਵਾਜ਼ਾ ਕੀਤੀ ਹੈ, ਉਹ ਵੀ ਅੱਖਾਂ ਵਿੱਚ ਅਥਰੂ ਲੈ ਕੇ ਪਰ ਹਸੀਨ ਯਾਦਾਂ ਲੈ ਕੇ ਪਾਕਿਸਤਾਨ ਵਿੱਚੋਂ ਜਾਣਗੇ। ਅੱਛਾ ਸਰ ਜੀ, ਅਸੀਂ ਇੱਕ ਦੇਖਦੇ ਹਾਂ ਕਿ ਜਦੋਂ ਵੀ ਭਾਰਤ ਦੇਸ਼ ਤੋਂ ਸੰਗਤਾਂ ਆਉਂਦੀਆਂ ਤੇ ਸੰਗਤਾਂ ਵਿੱਚ ਜਿਹੜੇ ਸਾਨੂੰ ਜ਼ਿਆਦਾ ਏਜ ਦੇ ਲੋਕਾਂ ਦੀ ਤਾਦਾਦ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜਿਹੜਾ ਯੰਗ ਯੂਥ ਉਹ ਤੋਂ ਬਹੁਤ ਘੱਟ ਆਉਂਦਾ ਹੈ। ਉਹਨਾਂ ਵਾਸਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤਾਂ ਕਿ ਉਹ ਵੀ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਪਾਕਿਸਤਾਨ ਦੀ ਧਰਤੀ ਤੇ ਆਉਣ ਤੇ ਉਹਨਾਂ ਹੀ ਕੰਟਰੀਬਿਊਟ ਕਰਨ ਜਿੱਦਾਂ ਕਿ ਆਪਾਂ ਦੇਖਦੇ ਹਾਂ ਜ਼ਿਆਦਾ ਏਜ ਦੇ ਲੋਕੀ ਕਰਦੇ ਆ। ਇਹ ਭਾਈ ਜੀ ਤੁਸੀਂ ਮੇਰੀ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਜੇ, ਕਿਉਂਕਿ ਮੈਂ ਜਦੋਂ ਵੀ ਗੁਰਦੁਆਰਿਆਂ ਵਿੱਚ ਜਾਂਦਾ ਹਾਂ ਜਿੱਥੇ
ਗੁਰੂ ਗ੍ਰੰਥ ਸਾਹਿਬ ਦਾ ਭੋਗ ਪੈਂਦਾ ਹੈ ਤੇ ਦੁਆ ਹੁੰਦੀ ਹੈ ਤੇ ਮੈਨੂੰ ਉਹ ਮਦੂ ਕਰਦੇ ਨੇ ਆਪਣਾ ਚੰਦ ਇਖਤਤਾਮੀ ਅਲਫਾਜ਼ ਦੇ ਵਾਸਤੇ। ਤੇ ਮੈਂ ਆਈ ਸਾਥ ਸੰਗਤਾਂ ਨੂੰ ਇਹੀ ਪ੍ਰਾਰਥਨਾ ਕਰਦਾ ਕਿ ਇਹ ਗੁਰੂ ਜੀ ਦੇ ਗੁਰਧਾਮ ਨੇ, ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਇਹ ਸਿੱਖੀ ਦੀ ਬੁਨਿਆਦ ਵਾਲੀ ਧਰਤੀ ਹੈ। ਅਗਰ ਆਪਣੀ ਨਸਲਾਂ ਨੂੰ ਪਾਕਿਸਤਾਨ ਨਾਲ ਨਹੀਂ ਜੋੜੋਗੇ ਜਾਂ ਸਿੱਖੀ ਨਾਲ ਨਹੀਂ ਜੋੜੋਗੇ ਤੇ ਉਹ ਇਸ ਤੋਂ ਵੱਖ ਹੋ ਜਾਣਗੇ। ਅਗਰ ਉਹ ਪਾਕਿਸਤਾਨ ਤੋਂ ਵੱਖ ਹੁੰਦੇ ਨੇ ਤਾਂ ਯਕੀਨ ਮੰਨੋ ਉਹ ਸਿੱਖੀ ਤੋਂ ਵੱਖ ਹੋਣਗੇ, ਕਿਉਂਕਿ ਸਿੱਖੀ ਦੀ ਬੁਨਿਆਦ ਪਾਕਿਸਤਾਨ ਹੈ ਤੇ ਪਾਕਿਸਤਾਨ ਸਿੱਖੀ ਵਾਸਤੇ ਉਹੀ ਮਰਤਬਾ ਰੱਖਦਾ ਹੈ ਜਿਹੜਾ ਇੱਕ ਮੁਸਲਮਾਨ ਵਾਸਤੇ ਮੱਕਾ ਤੇ ਮਦੀਨਾ ਦਾ ਹੈ। ਅੱਛਾ ਸਰ, ਬਹੁਤ ਧੰਨਵਾਦ ਤੁਹਾਡਾ ਇਹ ਸਾਰੀਆਂ ਗੱਲਾਂ ਵਾਸਤੇ। ਅਤੇ ਮੈਂ ਸਪੈਸ਼ਲ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਹੜੀਆਂ ਸਹੂਲਤਾਂ ਤੁਸੀਂ, ਜਿਹੜੀ ਪ੍ਰੋਟੈਕਸ਼ਨ ਤੇ ਜਿਹੜੇ ਹਰ ਤਰ੍ਹਾਂ ਦੇ ਮਾਮਲਾਤ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੰਗਤਾਂ ਦੇ ਨਾਲ ਖੜੇ ਹੋ। ਬਲਕਿ ਮੈਨੂੰ ਪਤਾ ਹੈ ਕਿ ਇਹ ਸੰਗਤਾਂ ਦਾ ਐਡਾ ਵੱਡਾ ਇਕੱਠ, ਇਹਨਾਂ ਨੂੰ ਸਾਂਭਣਾ ਬੜਾ ਛੋਟਾ ਕੰਮ ਨਹੀਂ। ਤੁਹਾਡੇ ਵਾਸਤੇ ਦਿਨ ਦਾ ਤਾਂ ਮਿਹਨਤ ਜਾਂਦੀ ਹੈ, ਰਾਤਾਂ ਦੀ ਮਿਹਨਤ ਵੀ ਤੁਹਾਡੀ ਹੈਗੀ ਹੈ ਤੇ ਇਹਦੇ ਵਾਸਤੇ ਮੈਂ ਤੁਹਾਨੂੰ ਸਭ ਤੋਂ ਪਹਿਲੇ ਧੰਨਵਾਦ ਕਰਨਾ ਕਿ ਤੁਸੀਂ ਇੰਨਾ ਸੋਹਣਾ ਕੰਮ ਕਰ ਰਹੇ ਹੋ। ਔਰ ਪਾਕਿਸਤਾਨ ਗੌਰਮੈਂਟ ਨੂੰ ਵੀ ਇਸ ਚੀਜ਼ ਦਾ ਧੰਨਵਾਦ ਕਰਨਾ ਅਤੇ ਆਉਣ ਵਾਲੇ ਪ੍ਰਾਹੁਣਿਆਂ ਨੂੰ ਵੀ ਮੈਂ ਕਹਿਣਾ ਕਿ ਜਿੱਦਾਂ ਸਰ ਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਕਿ ਹਰ ਤਰ੍ਹਾਂ ਦੀ ਇੱਥੇ ਸਹੂਲਤ ਦਿੱਤੀ ਜਾ ਰਹੀ ਹੈ, ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਪਾਕਿਸਤਾਨ ਦੀ ਧਰਤੀ ਨੂੰ ਵਿਜ਼ਿਟ ਕਰੋ। ਪਾਕਿਸਤਾਨ ਦੀ ਧਰਤੀ ਇੱਕ ਅਮਨ ਦੀ ਧਰਤੀ ਹੈ ਅਤੇ ਬਹੁਤ ਹੀ ਪਿਆਰ ਵਾਲੇ ਜੀ ਹਨ। ਬਹੁਤ ਧੰਨਵਾਦ ਜੀ ਸਰ, ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ ਮਿੱਤਰ ਪਿਆਰਿਓ, ਮੇਰੇ ਨਾਲ ਸੰਗਤਾਂ ਮੌਜੂਦ ਹਨ ਇਸ ਵਕਤ ਜਿਹੜੇ ਕਿ ਭਾਰਤ ਦੇਸ਼ ਤੋਂ ਪਾਕਿਸਤਾਨ ਦੀ ਧਰਤੀ 'ਤੇ ਵਿਸਾਖੀ ਮਨਾਉਣ ਵਾਸਤੇ ਆਈਆਂ ਸਨ ਅਤੇ ਸੰਗਤਾਂ ਨੇ ਇੱਕ 10 ਦਿਨ ਦੀ ਯਾਤਰਾ ਕੰਪਲੀਟ ਕਰਕੇ ਕੱਲ੍ਹ ਨੂੰ ਵਾਪਸ ਆਪਣੇ ਭਾਰਤ ਦੇਸ਼ ਚੱਲ ਜਾਣਾ। ਅਸੀਂ ਜਾਣਦੇ ਉਹਨਾਂ ਤੋਂ ਕਿ ਉਹਨਾਂ ਦਾ ਇਹ ਸਮਾਂ ਜਿਹੜਾ ਪਾਕਿਸਤਾਨ ਦੀ ਧਰਤੀ 'ਤੇ ਬੀਤਿਆ ਕਿੱਦਾਂ ਦਾ ਰਿਹਾ, ਉਹਨਾਂ ਦਾ ਸਮਾਂ, ਉਹਨਾਂ ਨੇ ਕੀ ਚੀਜ਼ਾਂ ਮਹਿਸੂਸ ਕੀਤੀਆਂ, ਜਾਣਦੇ ਆ ਸੰਗਤਾਂ ਤੋਂ। ਹਾਂਜੀ ਭਾਈ ਸਾਹਿਬ, ਤੁਹਾਨੂੰ ਕਿੱਦਾਂ ਦਾ ਲੱਗਿਆ ਪਾਕਿਸਤਾਨ ਦੀ ਧਰਤੀ 'ਤੇ ਆ ਕੇ? ਸਾਨੂੰ ਪਾਕਿਸਤਾਨ ਦੀ ਧਰਤੀ 'ਤੇ ਆ ਕੇ ਜਿਹੜੇ ਗੁਰਧਾਮਾਂ ਦੇ ਦਰਸ਼ਨ ਕੀਤੇ ਸਾਨੂੰ ਬਹੁਤ ਵਧੀਆ ਲੱਗੇ ਆ ਤੇ ਸਾਨੂੰ ਇੱਧਰ ਆ ਕੇ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਇੱਧਰ ਦੀ ਗੌਰਮੈਂਟ ਨੇ ਅਤੇ ਜਿਹੜੀ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੀ, ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਤੇ ਰੱਖ ਰਖਾਅ ਬਹੁਤ ਵਧੀਆ ਹੈ, ਸਾਨੂੰ ਮਤਲਬ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਤੇ ਜਿਵੇਂ ਤੁਸੀਂ ਆਏ ਸੀਗੇ, ਜਦੋਂ ਤੁਸੀਂ ਆ ਰਹੇ ਸੀ ਪਾਕਿਸਤਾਨ ਦੀ ਧਰਤੀ ਤੇ ਪਹਿਲੀ ਦਫਾ ਆਏ ਹੋ ਤੁਸੀਂ? ਪਹਿਲੀ ਦਫਾ ਆਏ। ਤੇ ਉਦੋਂ ਕੀ ਮਹਿਸੂਸ ਕਰ ਰਹੇ ਸੀਗੇ? ਉਦੋਂ ਸਾਨੂੰ ਪਹਿਲਾਂ ਮਹਿਸੂਸ ਤੇ ਇਹ ਹੁੰਦਾ ਹੈ ਵੀ ਜੇ ਜਦੋਂ ਅਸੀਂ ਪਾਸਪੋਰਟ ਲਾਇਆ ਨਾ, ਸਾਨੂੰ ਆਂਦੇ ਵੀ ਜੇ ਇਹ ਪਾਸਪੋਰਟ ਤੇ ਸਟੈਂਪ ਲੱਗ ਗਈ ਤੇ ਤੁਸੀਂ ਹੋਰ ਕਿਸੇ ਕੰਟਰੀ 'ਚ ਨਹੀਂ ਜਾ ਸਕਦੇ। ਤੇ ਅਸੀਂ 2-4 ਸਾਲ ਤੇ ਵੈਸੇ ਹੀ ਇਸ ਤਰ੍ਹਾਂ ਹੀ ਕੱਢ ਕੇ ਡਰਦੇ ਮਾਰੇ ਹੀ ਫਿਰ ਅਸੀਂ ਚਲੋ ਪਤਾ ਸੁਰ ਕੀਤਾ ਜਿੱਦਾਂ ਇੱਦਾਂ ਤੇ ਕਿਸੇ ਨੇ ਸਾਨੂੰ ਦੱਸਿਆ ਵੀ ਕੋਈ ਗੱਲ ਨਹੀਂ ਇਹੋ ਜਿਹੀ ਹੈਗੀ। ਫਿਰ ਅਸੀਂ ਜਦੋਂ ਉੱਧਰੋਂ ਤੁਰੇ ਆ ਤੇ ਥੋੜ੍ਹਾ ਜਿਹਾ ਡਰ ਤਾਂ ਮਹਿਸੂਸ ਹੁੰਦਾ ਸੀ ਵੀ ਜਿੱਦਾਂ ਸਾਨੂੰ ਉੱਥੇ ਡਰਾਇਆ ਗਿਆ ਸੀ ਵੀ ਇੱਧਰ ਆ ਕੇ ਸਾਡੇ ਨਾਲ ਉਹੋ ਜਿਹਾ ਕੋਈ ਮਿਸਪਲੇ ਨਾ ਹੋਵੇ, ਪਰ ਨਹੀਂ, ਇੱਧਰ ਦੀ ਸਾਡਾ ਹਰ ਇੱਕ ਪੱਖੋਂ ਬਹੁਤ ਸਹਿਯੋਗ ਦਿੱਤਾ, ਕੋਈ ਗੱਲ ਨਹੀਂ ਹੈਗੀ। ਦੇਖੋ ਜੀ, ਇੱਕ ਗੱਲ ਕਹੀ ਨਹੀਂ ਜਾਂਦੀ, ਇਹ ਗੱਲ ਹੈ ਵੀ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਬੜਾ ਪਿਆਰ ਹੈ। ਮੈਂ ਪਾਕਿਸਤਾਨ ਦਾ ਵਸਨੀਕ ਹਾਂ, ਮੈਨੂੰ ਇੱਥੇ ਬੜਾ ਪਿਆਰ ਮਿਲਦਾ ਤੇ ਤੁਸੀਂ ਤੇ ਆਏ ਹੋ। ਜਦੋਂ ਕੋਈ ਬੰਦਾ ਦੱਸਦਾ ਨਾ ਅਸੀਂ ਇੰਡੀਆ ਤੋਂ ਆਏ ਹਾਂ, ਭਾਰਤ ਦੇਸ਼ ਤੋਂ ਆਏ ਹਾਂ, ਉਹਨਾਂ ਨੂੰ ਸਮਝੋ ਕਿ ਤਲੀਆਂ ਤੇ ਚੁੱਕ ਲੈਂਦੇ ਨੇ। ਤੇ ਬਾਕੀ ਜਿਹੜੀ ਯਾਤਰਾ ਤੁਹਾਡੀ ਰਹੀ ਹੈ ਉਹ ਕਿਵੇਂ ਦੀ ਯਾਤਰਾ ਰਹੀ? ਕਿਵੇਂ ਜੇ ਗੁਰਦੁਆਰਾ ਸਾਹਿਬ ਜਿਹੜੇ ਦਰਸ਼ਨ ਕੀਤੇ, ਕਿਵੇਂ ਦਾ ਤੁਹਾਨੂੰ ਉੱਥੇ ਇੰਤਜ਼ਾਮ ਕਿਵੇਂ ਦਾ ਲੱਗਿਆ? ਯਾਤਰਾ ਸਾਡੀ ਸਭ ਤੋਂ ਪਹਿਲਾਂ ਅਸੀਂ ਨਨਕਾਣਾ ਸਾਹਿਬ ਗਏ ਜੀ। ਨਨਕਾਣਾ ਸਾਹਿਬ ਵੀ ਸਾਡੇ ਵੀ ਰੱਖ ਰਖਾਅ ਉੱਥੇ ਬਹੁਤ ਵਧੀਆ ਸੀ। ਸਾਨੂੰ ਵੀ ਅੰਦਰ ਹਾਲ ਦੇ ਵਿੱਚ ਸਾਨੂੰ ਰੂਮ ਮਿਲੇ ਸੀ, ਸਭ ਕੁਝ ਵੀ ਕੋਈ ਮੁਸ਼ਕਲ ਪੇਸ਼ ਨਹੀਂ। ਉਸ ਤੋਂ ਸਾਹਿਬ ਅਸੀਂ ਪੰਜਾ ਸਾਹਿਬ ਆ ਗਏ ਜੀ। ਪੰਜਾ ਸਾਹਿਬ ਸਾਡੇ ਕੋਲ 2 ਦਿਨ ਦਾ ਸਟੇ ਸੀ, ਉੱਥੇ ਵੀ ਸਾਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਉਸ ਤੋਂ ਫਿਰ ਬਾਅਦ ਅਸੀਂ ਕਰਤਾਰਪੁਰ ਸਾਹਿਬ ਗਏ ਜੀ। ਕਰਤਾਰਪੁਰ ਸਾਹਿਬ ਤਾਂ ਫਿਰ ਉਹ ਪਰੇ ਹੀ ਗੱਲਾਂ ਜੀ, ਉੱਥੇ ਤਾਂ ਬਹੁਤ ਹੀ ਜਗ੍ਹਾ ਖੁੱਲ੍ਹੀ ਓਪਨ, ਉੱਥੋਂ ਹੀ ਫਿਰਦੇ ਫਿਰ ਆਉਂਦੇ ਤੇ ਆਪਦੇ ਇਲਾਕੇ 'ਚ ਜਾ ਪਹੁੰਚੇ ਜੀ। ਉੱਥੋਂ ਸਾਡਾ ਸਾਰਾ ਹੈਗਾ 60-70 ਕਿਲੋਮੀਟਰ ਸਾਡੇ ਪਿੰਡ ਆ ਜੀ, ਪਰ ਉਹ ਹੁਣ ਰਸਤਾ ਬੰਦ ਹੋਣ ਕਰਕੇ ਤੇ ਅਸੀਂ ਨਹੀਂ ਜਾ ਸਕਦੇ। ਫਿਰ ਸਾਨੂੰ ਵਾਇਆ ਫਿਰ ਇਸੇ ਹੀ ਜਾਣਾ ਪੈਣਾ ਜੀ। ਤੇ ਹੁਣ ਕੱਲ੍ਹ ਦਾ ਸਾਡਾ ਸਟੇ ਇੱਥੇ ਹੀ। ਹੁਣ ਅਸੀਂ ਸਾਨੂੰ ਅੱਜ ਥੋੜ੍ਹਾ ਜਿਹਾ ਇਹਨਾਂ ਕੀਤਾ ਵੀ ਰਿਲੈਕਸ ਕੀਤਾ, ਬਾਜ਼ਾਰ ਦੇ ਵਿੱਚ ਮਤਲਬ ਓਪਨ ਭੇਜਤਾ ਵੀ ਅਸੀਂ ਜੋ ਕੋਈ ਸ਼ੋਪਿੰਗ ਕਰਨੀ ਸੀ ਬੱਚਿਆਂ ਲਈ ਜਾਂ ਕੋਈ ਹੋਰ ਵੱਡਿਆਂ ਵਡੇਰਿਆਂ ਲਈ ਕੋਈ ਸੂਟ ਵਗੈਰਾ ਇਹੋ ਜਿਹੇ ਸ਼ਾਪਿੰਗ ਕਰਕੇ ਤੇ ਅਸੀਂ ਵਾਪਸ ਆਏ ਹਾਂ। ਸਾਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਅੱਛਾ, ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਵੀ ਸੁਣਦੇ ਹੋਵੋਗੇ, ਕਿਹਾ ਜਾਂਦਾ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਹਾਂ, ਤੁਸੀਂ ਲਾਹੌਰ ਦੇਖਿਆ, ਤੁਹਾਨੂੰ ਲਾਹੌਰ ਕਿਵੇਂ ਦਾ ਲੱਗਿਆ? ਹਾਂ, ਇਹ ਵੀ ਗੱਲ ਸੁਣੀ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਅਜੇ। ਤੇ ਪਰ ਸਾਨੂੰ ਲਾਹੌਰ ਇੱਥੇ ਆਣ ਕੇ ਸਾਨੂੰ ਬੜੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ। ਬਹੁਤ ਪੁਰਾਣਾ ਇਤਿਹਾਸਕਾਰ ਜਿਹੜੀਆਂ ਇੱਥੇ ਗੁਰਦੁਆਰੇ ਆ ਉਹ ਵੇਖਣ ਨੂੰ ਮਿਲੇ ਆ। ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਵਾ ਜਿਹੜਾ ਜਿੱਥੇ ਮਹਾਰਾਜ ਨੇ ਰਾਜ ਕੀਤਾ ਇੰਨਾ ਚਿਰ ਆ ਕੇ, ਉਹ ਵੇਖਣ ਨੂੰ ਮਿਲਿਆ। ਮਤਲਬ ਬਹੁਤ ਹੀ ਵਧੀਆ ਲੱਗਾ ਸਾਨੂੰ ਇਹਨਾਂ ਗੱਲ। ਚਲੋ ਜੀ, ਉਮੀਦ ਕਰਦੇ ਹਾਂ ਕਿ ਤੁਸੀਂ ਹਰ ਸਾਲ ਇਦਾਂ ਹੀ ਆਉਂਦੇ ਰਹੋ ਤੇ ਪਾਕਿਸਤਾਨ ਦੀ ਧਰਤੀ ਤੇ ਤੁਹਾਨੂੰ ਇਦਾਂ ਦਾ ਹੀ ਪਿਆਰ ਮਿਲਦਾ ਰਹੇ ਜਿੱਦਾਂ ਦਾ ਤੁਸੀਂ ਹੁਣ ਮਹਿਸੂਸ ਕਰ ਰਹੇ ਹੋ।
ਪਰਮਾਤਮਾ ਅੱਗੇ ਅਸੀਂ ਇਹੋ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਨੂੰ ਫੇਰ ਦੁਬਾਰਾ ਜਿਹੜਾ ਮਤਲਬ ਆਉਣ ਦਾ ਮੌਕਾ ਦਿੱਤਾ ਜਾਵੇ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ। ਹਾਂਜੀ ਮਿੱਤਰ ਪਿਆਰਿਓ, ਅੱਜ ਅਸੀਂ ਮੌਜੂਦ ਸੀ ਲਾਹੌਰ ਦੇ ਸ਼ਾਹੀ ਕਿਲ੍ਹਾ ਤੇ ਬਾਦਸ਼ਾਹੀ ਮਸਜਿਦ ਦੇ ਬਿਲਕੁਲ ਦਰਮਿਆਨ ਹਜ਼ੂਰੀ ਬਾਗ ਦੇ ਵਿੱਚ, ਜਿਹਦੇ ਵਿੱਚ ਭਾਰਤ ਦੇਸ਼ ਤੋਂ ਆਈਆਂ ਸੰਗਤਾਂ ਵਾਸਤੇ ਇੱਕ ਕਲਚਰ ਨਾਈਟ ਦਾ ਪ੍ਰਬੰਧ ਕੀਤਾ ਗਿਆ ਅਤੇ ਬਹੁਤ ਸਾਰੀਆਂ ਐਕਟੀਵਿਟੀਆਂ ਸਾਨੂੰ ਦੇਖਣ ਨੂੰ ਮਿਲੀਆਂ ਅਤੇ ਅਸੀਂ ਭਾਰਤ ਦੇਸ਼ ਤੋਂ ਆਏ ਪ੍ਰਾਹੁਣਿਆਂ ਦੇ ਨਾਲ ਗੱਲ ਵੀ ਕੀਤੀ ਕਿ ਕਿਵੇਂ ਰਿਹਾ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਇਹ ਸਮਾਂ, ਤੇ ਉਹਨਾਂ ਦੇ ਕੋਲੋਂ ਬਹੁਤ ਸੋਹਣੇ ਰਿਵਿਊਜ਼ ਦੇਖਣ ਨੂੰ ਮਿਲੇ, ਜਿਹਦੇ ਵਿੱਚ ਉਹਨਾਂ ਨੇ ਬਹੁਤ ਪਿਆਰ ਭਰੀਆਂ ਗੱਲਾਂ ਕੀਤੀਆਂ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।